ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਅਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਤੇ ਪ੍ਰੋਗਰਾਮ ਅਪਡੇਟ ਫਾਰਮਿੰਗ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ ਅਰਸ਼ਦੀਪ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਰਾਜਕਨ ਜੀ ਤੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। USDA ਦਾ NRCS ਮਹਿਕਮਾ ਕਿਸੇ ਵੀ ਤਰੀਕੇ ਦੇ ਨਵੀਆਂ ਗ੍ਰਾਂਟਸ ਦੇ ਬਾਰੇ, ਵੱਖ-ਵੱਖ ਜੋ ਚੱਲ ਰਹੇ ਪ੍ਰੋਗਰਾਮਸ ਆ ਉਹਨਾਂ ਦੀ ਜਾਣਕਾਰੀ ਲੈਣ ਦੇ ਲਈ ਤੁਸੀਂ NRCS ਦੇ ਆਪਣੇ ਲੋਕਲ ਦਫ਼ਤਰ ਦੇ ਵਿੱਚ ਜਾ ਕੇ ਗੱਲਬਾਤ ਕਰ ਸਕਦੇ ਆ। ਜਸਬੀਰ ਸਿੰਘ ਨਿੱਜਰ ਟ੍ਰੇਸੀ ਤੋਂ, ਹਾਰਵੀ ਨਿੱਜਰ ਕ੍ਰੌਪ ਇੰਸ਼ੋਰੈਂਸ ਕਰਵਾਉਣੀ ਹੋਵੇ, ਫਾਰਮ ਇੰਸ਼ੋਰੈਂਸ ਕਰਵਾਉਣੀ ਹੈ ਤੇ ਕਾਲ ਕਰੋ 5592881908 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 408-272-5200 ਦੇ ਉੱਤੇ। ਅਰਸ਼ਦੀਪ ਸਿੰਘ, ਜਿਹੜੀ ਆ ਗੱਲਬਾਤ ਕਰਾਂਗੇ ਕੈਲੀਫੋਰਨੀਆ ਦੀ ਖੇਤੀਬਾੜੀ ਦੇ ਬਾਬਤ। ਕੈਲੀਫੋਰਨੀਆ ਡਿਪਾਰਟਮੈਂਟ ਆਫ ਫੂਡ ਐਂਡ ਐਗਰੀਕਲਚਰ ਉਹਨਾਂ ਦੇ ਨਾਲ ਹੋਈ ਪੱਗ ਦੀ ਅਹਿਮ ਮੀਟਿੰਗ ਨੂੰ ਲੈ ਕੇ ਵੀ ਆਪਾਂ ਗੱਲਬਾਤ ਜਿਹੜੀ ਉਹ ਕਰਾਂਗੇ। ਪਰ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਹਾਂ, ਜਿਵੇਂ ਹੁਣ ਜਦ ਅੱਜ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ, ਨਵਾਂ ਪ੍ਰਸ਼ਾਸਨ ਜਿਹੜਾ ਆ ਉਹ ਫੈਡਰਲ ਲੈਵਲ ਦੇ ਉੱਤੇ ਆ ਚੁੱਕਾ ਆ। USDA ਦੇ ਵਿੱਚ ਕਈ ਤਬਦੀਲੀਆਂ ਜਿਹੜੀਆਂ ਉਹ ਆ ਸਕਦੀਆਂ, ਪਰ ਉਸ ਤੋਂ ਵੀ ਪਹਿਲਾਂ ਆਪਾਂ ਦੇਖਿਆ ਵੀ ਕੁਛ ਵੀਕ ਪਹਿਲਾਂ ਇਮੀਗ੍ਰੇਸ਼ਨ ਨੂੰ ਲੈ ਕੇ ਇੱਥੇ ਛਾਪੇਮਾਰੀ ਹੋਈ। ਇਮੀਗ੍ਰੇਸ਼ਨ ਦਾ ਸੀਜ਼ਨਲ ਵਰਕਰਸ ਦਾ ਸਿੱਧਾ ਹੀ ਸੰਬੰਧ ਆ ਖੇਤੀਬਾੜੀ ਦੇ ਜਿਹੜਾ ਉਹ ਨਾਲ। ਜਿਸ ਤਰੀਕੇ ਦੇ ਨਾਲ ਪ੍ਰੈਜ਼ੀਡੈਂਟ ਟਰੰਪ ਹੁਣਾਂ ਨੇ ਹੁਣ ਜਿਹੜੇ ਐਗਜ਼ੈਕਟਿਵ ਆਰਡਰਸ ਜਾਰੀ ਕੀਤੇ ਆ ਇਮੀਗ੍ਰੇਸ਼ਨ ਨੂੰ ਲੈ ਕੇ, ਬੜਾ ਤਣਾਅ ਜਿਹਾ ਬਣਿਆ ਪਿਆ, ਬੜਾ ਟੈਨਸ਼ਨ ਆ, ਲੋਕ ਸਹਿਮੇ ਪਏ ਆ, ਡਰੇ ਪਏ ਆ। ਖੇਤੀਬਾੜੀ ਦੇ ਉੱਤੇ ਇਸ ਦਾ ਸਿੱਧਾ ਅਸਰ ਪੈ ਜਾਂਦਾ। ਤੁਸੀਂ ਕੀ ਦੇਖਿਆ ਖਾਸ ਕਰਕੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਇਹ ਛਾਪੇਮਾਰੀ ਹੋਈ, ਉਦੋਂ ਕੀ ਦੇਖਿਆ ਤੇ ਹੁਣ ਆਮ ਕਿਸਾਨ ਕੀ ਉਹਨਾਂ ਨੂੰ ਵਰਕਰ ਆਸਾਨੀ ਨਾਲ ਅਜੇ ਵੀ ਮਿਲ ਰਹੇ ਆ? ਕੋਈ ਮੁਸ਼ਕਲ ਆ ਰਹੀ ਹੈ? ਕੀ ਸਿਚੁਏਸ਼ਨ ਕਿੱਦਾਂ ਚੱਲ ਰਹੀ ਆ ਇਸ ਇੰਡਸਟਰੀ ਦੀ? ਹਾਂਜੀ, ਦੇਖੋ ਰਾਜਕਨ ਜੀ, ਇੱਕ ਤਾਂ ਪਹਿਲਾਂ ਆਪਾਂ ਜਿਹੜੀ ਇਹ ਵਧੀਆ ਤੁਸੀਂ ਇਹ ਕੁਐਸਚਨ ਪਹਿਲਾਂ ਪੁੱਛਿਆ ਪ੍ਰੋਗਰਾਮ ਤੇ, ਕਿਉਂਕਿ ਆਪਾਂ ਸਾਰੇ ਇੱਥੇ ਇਮੀਗ੍ਰੈਂਟ ਆਏ ਸੀ, ਹੈ ਨਾ। ਸੋ ਆਪਾਂ ਨੂੰ ਇਹ ਗੱਲ ਦਾ ਖਿਆਲ ਰੱਖਣਾ ਚਾਹੀਦਾ ਵੀ ਜੇ ਅੱਜ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਤਾਂ ਕਦੇ ਆਪਾਂ ਨੂੰ ਵੀ ਸੀਗੀਆਂ ਉਹ ਸਮੱਸਿਆਵਾਂ ਜਿਹੜੇ ਉਹ ਅੱਜ ਉਸ ਪ੍ਰੋਸੈਸ ਦੇ ਥਰੂ ਜਾ ਰਹੇ ਹਨ। ਜੇ ਹੁਣ ਆਪਾਂ ਇਕੱਲਾ ਗੱਲ ਕਰੀਏ ਵੀ ਖੇਤੀਬਾੜੀ ਵਾਲੇ ਪਾਸੇ ਤੋਂ, ਤਾਂ ਸਾਡੀ ਸਾਰੀ ਜਿਹੜੀ ਵਰਕਫੋਰਸ ਆ ਜਿਹੜੀ ਖੇਤਾਂ 'ਚ ਕੰਮ ਕਰਦੀ ਹੈ, ਹੈ ਨਾ, ਅਤੇ ਜਿਹੜੀਆਂ ਸਭ ਤੋਂ ਔਖੇ ਕੰਮ ਕਰਦੀ ਹੈ, ਅਤੇ ਉਹ ਜ਼ਿਆਦਾ ਬਾਰਡਰ ਤੋਂ ਪਰੇ ਤੋਂ ਆਉਂਦੇ ਨੇ, ਜਾਂ ਜਿਹੜੇ ਜੇ ਇੱਥੇ ਵੀ ਰਹਿੰਦੇ ਨੇ ਤਾਂ ਪਹਿਲਾਂ ਤੋਂ ਉੱਥੋਂ ਆਏ ਹੋਏ ਨੇ। ਉਹ ਸਾਰੀ ਇੱਕੋ ਹੀ ਕਮਿਊਨਿਟੀ, ਸਪੈਨਿਸ਼ ਕਮਿਊਨਿਟੀ, ਲੈਟੀਨੋ ਕਮਿਊਨਿਟੀ ਸਾਡੇ ਨਾਲ ਕੰਮ ਕਰਦੇ ਨੇ, ਸਾਡੇ ਭਰਾਵਾਂ ਵਾਂਗੂ ਸਾਡੇ ਖੇਤਾਂ ਦੇ ਵਿੱਚ, ਹੈ ਨਾ। ਅਤੇ ਅਸੀਂ ਤਾਂ ਦੇਖੋ ਉਹਨਾਂ ਨੂੰ ਆਪਦੀ ਟੀਮ ਮੰਨ ਕੇ ਚੱਲਦੇ ਹਾਂ, ਜਿੰਨੀ ਸਾਡੀ ਹੈਲਪ ਹੁੰਦੀ ਹੈ ਖੇਤਾਂ ਦੇ ਵਿੱਚ ਉਹਨਾਂ ਤੋਂ, ਠੀਕ ਆਪਾਂ ਪੇ ਕਰਦੇ ਹਾਂ, ਪਰ ਜੇ ਉਹ ਨਾ ਹੋਣ ਤਾਂ ਆਪਣੇ ਉਹ ਕੰਮ ਹੋ ਨਾ ਸਕਣ ਖੇਤਾਂ 'ਚ। ਮੈਂ ਕਹਿੰਦਾ ਮਤਲਬ ਇਹ। ਸੋ ਜਿਹੜਾ ਜਿੱਦਣ ਤੋਂ ਹਜੇ ਤਾਂ ਐਡਮਿਨਿਸਟ੍ਰੇਸ਼ਨ ਨੇ ਕੱਲ੍ਹ ਹੀ ਚਾਰਜ ਲਿਆ, ਅਤੇ ਪਿਛਲੇ ਇੱਕ ਹਫ਼ਤੇ ਤੋਂ ਖਬਰਾਂ ਸਾਨੂੰ ਆਉਣੀਆਂ ਸ਼ੁਰੂ ਹੋ ਗਈਆਂ ਸੀਗੀਆਂ, ਹੈ ਨਾ। ਇਕੱਲੀਆਂ ਖਬਰਾਂ ਖੇਤਾਂ 'ਚੋਂ ਹੀ ਨਹੀਂ, ਜਿਹੜੇ ਕਾਂਟਰੈਕਟਰ ਨੇ, ਫਾਰਮ ਲੇਬਰ ਕਾਂਟਰੈਕਟਰ, ਉਹਨਾਂ ਤੋਂ ਵੀ, ਅਤੇ ਜਿੰਨੀ ਕੁ ਆਪਣੀਆਂ ਨਾਨ ਪ੍ਰੋਫਿਟ ਜਿੰਨੇ ਕੁ ਬੰਦਿਆਂ ਨਾਲ ਆਪਾਂ ਕੰਮ ਕਰਦੇ ਹਾਂ ਉਹਨਾਂ ਨਾਲ ਵੀ ਗੱਲਬਾਤ ਹੋਣ ਲੱਗ ਗਈ ਸੀ ਵੀ ਕੀ ਰਿਸੋਰਸਿਸ ਨੇ ਉਹਨਾਂ ਬੰਦਿਆਂ ਲਈ। ਅਤੇ ਜਿਵੇਂ ਪਹਿਲਾਂ ਸਭ ਤੋਂ ਪਹਿਲੀ ਖਬਰ ਮੈਨੂੰ ਲੱਗਦਾ ਵੀ ਬੇਕਰਸਫੀਲਡ ਵਾਲਿਆਂ ਰੇਟਸ ਤੋਂ ਬਾਅਦ 'ਚ ਸਾਨੂੰ ਆਉਣੀ ਸ਼ੁਰੂ ਹੋਈ ਹੈ। ਹਾਂਜੀ, ਅਤੇ ਉਹ ਕਿਉਂਕਿ ਜਿਹੜੀ ਫੁੱਟ ਹਿੱਲ 'ਚ ਆ ਬੇਕਰਸਫੀਲਡ ਤੋਂ ਲੈ ਕੇ ਆਪਾਂ ਮਡੇਰੇ ਤੱਕ ਹੀ, ਉਹ ਸਾਰੀ ਸਿਟਰਸ ਦੀ ਖੇਤੀ ਜ਼ਿਆਦਾ ਹੁੰਦੀ ਆ, ਅਤੇ ਸਿਟਰਸ ਦੀ ਪਿਕਿੰਗ ਚੱਲਦੀ ਆ ਹੁਣ। ਅਤੇ ਜਾਂ ਜਿਹੜੇ ਆਪਣੇ ਜੇ ਦੂਜੇ ਪ੍ਰੂਨ ਜਾਂ ਪੀਚਸ ਵਗੈਰਾ ਦੀ, ਜਾਂ ਜਿੰਨੀ ਵੀ ਪ੍ਰੂਨਿੰਗ ਹੁੰਦੀ ਹੈ ਖੇਤਾਂ 'ਚ ਹੁਣ ਇਸ ਟਾਈਮ, ਉਹ ਸਾਰੀ ਉਹ ਤੋਂ ਅਫੈਕਟਡ ਹੋਈ। ਇੱਕ ਦੋ ਕੇਸਿਸ ਤਾਂ ਇਹੋ ਜਿਹੇ ਵੀ ਸੁਣੇ ਆ ਜਿੱਥੇ ਵੀ ਉਹਨਾਂ ਨੂੰ ਹਾਰਵੈਸਟ ਪੋਸਟਪੋਨ ਕਰਨੀ ਪਈ। ਇੱਕ ਕੇਸ ਇਹੋ ਜਿਹਾ ਵੀ ਸਾਡੀ ਨਿਗਾਹ 'ਚ ਆਇਆ ਵੀ ਜਿੱਥੇ ਉਹ ਹਾਰਵੈਸਟ ਸ਼ੁਰੂ ਹੋ ਗਈ ਸੀ ਸਿਟਰਸ ਦੀ, ਸਵੇਰੇ ਜਿਸ ਹਿਸਾਬ ਨਾਲ ਕਰਦੇ ਨੇ, ਅਤੇ 12 ਕੁ ਵਜੇ ਨੂੰ ਉਹ ਲਗਭਗ 2/3 ਬੰਦੇ ਉਹਨਾਂ ਦੇ ਉਹ ਭੱਜ ਗਏ ਸੀਗੇ ਖੇਤ 'ਚ, ਵਿੱਚੋਂ ਛੱਡ ਕੇ ਚਲੇ ਗਏ। ਹਾਂ,
ਤੇ ਜਿਹੜਾ ਉਹਨਾਂ ਦੇ ਲੇਬਰ ਕੰਟਰੈਕਟਰ ਨੇ ਇਹ ਗੱਲ ਦੱਸੀ ਵੀ ਉਹਨਾਂ ਨੂੰ ਮੈਸੇਜ ਵਗੈਰਾ ਆ ਗਿਆ ਇੱਕ ਬੰਦੇ ਨੂੰ ਵੀ ਇੱਥੇ ਰੇਡ ਹੋਣੀ ਆ ਅੱਜ, ਹਨਾ। ਹਾਲਾਂਕਿ ਹੋਈ ਨਹੀਂ ਗੀ, ਉਹ ਟਲੈਰੀ ਕੰਪਨੀ ਰਿਊਮਰ ਸੀਗਾ ਉਹ। ਹਾਂ, ਤੇ ਪਰ ਉਹਦੇ ਨਾਲ ਹੋਇਆ ਕਿ ਉਹ ਸਾਰੇ ਜਿੰਨੇ ਕੁ ਸੀਗੇ ਉਹ ਸਾਰੇ ਭੱਜ ਗਏ ਨੇ ਜਾਂ ਆਪਦੇ ਘਰ ਵਾਪਸ ਚਲੇ ਗਏ। ਤੇ ਇਕੱਲਾ ਲੇਬਰ ਲਈ ਨਹੀਂ, ਜਿਹੜੇ ਬੰਦੇ ਲੇਬਰ ਕੰਟਰੈਕਟਰ ਜਾਂ ਸਾਡੇ ਕੋਲ ਜਿਹੜੇ ਡਾਇਰੈਕਟਲੀ ਬੰਦੇ ਕੰਮ ਕਰਦੇ ਆ, ਉਹਨਾਂ 'ਚ ਵੀ ਕਾਫੀ ਉਹ ਰਿਊਮਰ ਜਿਹੜੀ ਮਿਲ ਚੱਲ ਪੈਂਦੀ ਆ ਵੀ ਨਹੀਂ ਉਹ ਤਾਂ ਜੀ ਉਹਨਾਂ ਨੂੰ ਵੀ ਫਾਈਨ ਕਰ ਦਿੰਦੇ ਆ, ਜਿਹੜਾ ਜਿਹਦੇ ਖੇਤ 'ਚ ਕੰਮ ਕਰ ਦਿੰਦੇ ਉਹਨੂੰ ਵੀ ਪੈਨਲਟੀਆਂ ਲਾ ਦਿੰਦੇ ਆ। ਇਹੋ ਜਿਹੀਆਂ ਕਾਫੀ ਚੀਜ਼ਾਂ ਸੁਣਨ ਨੂੰ ਮਿਲ ਜਾਂਦੀਆਂ। ਇੰਪਲਾਇਰ ਤੇ $10,000 ਦਾ ਜੁਰਮਾਨਾ ਆ। ਹਾਂ, ਸੋ ਇਹ ਕਾਫੀ ਚੀਜ਼ਾਂ ਆ ਰਹੀਆਂ ਨੇ। ਕਿੰਨੀਆਂ ਕੁ ਲੀਗਲੀ ਕਨਫਰਮ ਕਰ ਸਕਦੇ ਹਾਂ, ਚਲੋ ਉਹ ਮੇਰੀ ਐਕਸਪਰਟੀਜ਼ ਨਹੀਂ ਹੈਗੀ, ਬਟ ਇਹ ਨਿਊਜ਼ ਜਿਹੜੀ ਵੱਡੀ ਗੱਲ ਇਹ ਆ, ਅੱਜ ਮੇਰੀ CDFA ਵਾਲੀ ਜਿਹੜੀ ਉਹ ਮੀਟਿੰਗ ਸੀਗੀ ਉਹਦੇ 'ਚ ਵੀ ਮੈਂ ਇਹ ਗੱਲ ਕਹੀ ਸੀ ਉਹਨਾਂ ਨੂੰ, ਮੈਂ ਕਿਹਾ ਵੀ ਫੀਅਰ ਫੈਕਟਰ ਸਭ ਤੋਂ ਖਤਰਨਾਕ ਚੀਜ਼ ਹੈ ਜਿਹੜੀ ਬਣਿਆ ਹੋਇਆ ਬਿਲਕੁਲ, ਹਨਾ। ਤੇ ਉਹਦੇ ਨਾਲ ਸਾਰੇ ਕੰਮ ਰੁਕ ਗਏ, ਜੇ ਰੁਕੇ ਨਹੀਂ ਤਾਂ ਉਹ ਇਫੈਕਟ ਹੋ ਗਏ ਨੇ ਬਹੁਤ ਬੁਰੀ ਤਰ੍ਹਾਂ। ਤੇ ਹਜੇ ਤਾਂ ਸੀਜ਼ਨ ਸ਼ੁਰੂ ਹੋਇਆ, ਹਜੇ ਤਾਂ ਮੈਨੂੰ ਲੱਗਦਾ ਵੀ ਇਹ ਸਾਰਾ ਸਾਲ ਇਹ ਪ੍ਰੋਬਲਮਸ ਆਉਣਗੀਆਂ ਇਸ ਸਾਲ ਸਾਨੂੰ। ਤੁਸੀਂ ਸਿਟਰਸ ਦੀ ਖੇਤੀ ਕਰਦੇ ਆ, ਤੁਹਾਡਾ ਕਿੱਦਾਂ ਰਿਹਾ? ਤੜਾਈ ਠੀਕ ਚੱਲ ਰਹੀ ਹੈ ਜਾਂ ਤੁਹਾਨੂੰ ਵੀ ਇਹ ਜਿਹੜੀ ਚੀਜ਼ ਹੈ ਇਸ ਦਾ ਸਾਹਮਣਾ ਕਰਨਾ ਪਿਆ? ਨਹੀਂ, ਮੈਨੂੰ ਵੀ ਦੇਖੋ 3 ਦਿਨ ਡਿਲੇ ਕਰਨੀ ਪਈ ਹਾਰਵੈਸਟ। ਅੱਛਾ, ਉਹ ਵੀ ਲਾਸਟ ਮੂਮੈਂਟ ਤੇ ਹੀ ਹੁੰਦੀ ਸੀ। ਸਿੱਧਾ ਇੰਪੈਕਟ ਮਤਲਬ ਪਿਆ ਆ? ਹਾਂਜੀ ਹਾਂ, ਸਵੇਰੇ ਉਹਨਾਂ ਨੇ ਆਉਣਾ ਸੀਗਾ, ਇੱਕ ਦਿਨ ਆਏ ਹੀ ਨਹੀਂ ਗਏ, ਤੇ ਦੂਜੇ ਦਿਨ ਲੇਬਰ ਆ ਕੇ ਸਵੇਰੇ ਚਲੀ ਗਈ, ਉਹਨਾਂ ਨੇ ਸਟਾਰਟ ਹੀ ਨਹੀਂ ਕੀਤਾ ਕੰਮ। ਤੇ ਉਹੀ ਉਹ ਰਿਮਰ ਮਿਲ ਵਾਲੀ ਗੱਲ ਫਿਰ ਹੋ ਜਾਂਦੀ ਹੈ। ਉਹ ਕਾਫੀ ਪ੍ਰੋਬਲਮ ਆ ਰਹੀ ਹੈ, ਮੈਨੂੰ ਪਰਸਨਲੀ ਵੀ ਆਈ ਹੈ ਚਲੋ, ਬਟ ਜਿਹੜੀ ਫਾਰਮਿੰਗ ਕਮਿਊਨਿਟੀ ਐਜ਼ ਅ ਹੋਲ ਕਾਫੀ ਪ੍ਰੋਬਲਮਸ ਆ ਰਹੀਆਂ। ਤੇ ਬੇਨਤੀ ਸਾਰਿਆਂ ਨੂੰ ਇਹੀ ਹੈ ਵੀ ਜਿੰਨੇ ਕੁ ਆਪਣੇ ਗਰੋਅਰਸ ਨੇ ਵੀ ਉਹਨਾਂ ਦੀ ਹੈਲਪ ਕਰੋ ਜਿੰਨੀ ਆਪਾਂ ਕਰ ਸਕਦੇ। ਹੁਣ ਉਹਨਾਂ ਦੇ ਥੋੜਾ ਜਿਹਾ ਟਾਈਮ ਔਖਾ ਚੱਲ ਰਿਹਾ, ਦੇਖੋ ਆਪਾਂ ਨੂੰ ਨਹੀਂ ਲੱਗਦਾ, ਪਰ ਜਦੋਂ ਤੁਸੀਂ ਉਹਨਾਂ ਨਾਲ ਗੱਲ ਕਰਦੇ ਹੋ ਉਦੋਂ ਪਤਾ ਲੱਗਦਾ ਹੈ ਵੀ ਕੀ ਸਿਚੁਏਸ਼ਨ। ਬੱਚੇ ਸਕੂਲ ਗਏ ਹੁੰਦੇ, ਉਹਨਾਂ ਨੂੰ ਫੜ ਕੇ ਲੈ ਜਾਂਦੇ ਆ, ਕਿਹਨੇ ਬੱਚਿਆਂ ਨੂੰ ਸਕੂਲੋਂ ਲਿਆਉਣਾ। ਇਹੋ ਜਿਹੀਆਂ ਸਟੋਰੀਆਂ ਸਾਨੂੰ 1-2 ਬੰਦੇ ਨੇ ਉਹ ਵੀ ਦੱਸੀਆਂ ਨੇ ਵੀ ਉਹ ਬੱਚੇ ਸਕੂਲ ਗਏ ਸੀਗੇ, ਉਦੋਂ ਨੇ ਮਾਂ ਪਿਓ ਕੰਮ ਕਰਦੇ ਸੀ, ਇਲੀਗਲ ਸੀ, ਉਹਨਾਂ ਨੂੰ ਉਹ ਕਹਿੰਦੇ ਫੜ ਕੇ ਲੈ ਗਏ, ਤੇ ਬੱਚਿਆਂ ਨੂੰ ਕਿਵੇਂ ਪਿਕ ਕਰਨਾ ਮਗਰੋਂ ਸਕੂਲੋਂ? ਕਿਸੇ ਨੇ, ਸਹੀ ਗੱਲ। ਤੇ ਹੁਣ ਉਹਨਾਂ ਦੀ ਜਿਹੜੀਆਂ ਕੁਝ ਕਮਿਊਨਿਟੀਜ਼ ਫਾਰਮਿੰਗ ਤੇ ਨਾਨ ਪ੍ਰੋਫਿਟ ਹੈਗੀਆਂ ਨੇ, ਉਹਨਾਂ ਨੂੰ ਰਿਸੋਰਸਿਸ ਪ੍ਰੋਵਾਈਡ ਕਰ ਰਹੀਆਂ ਨੇ, ਤੇ ਉਹਨਾਂ ਦੇ ਐਮਰਜੈਂਸੀ ਕੰਟੈਕਟ ਵੀ ਬਣਾ ਰਹੇ ਆ ਵੀ ਜੇ ਇਹੋ ਜਿਹੀ ਸਿਚੁਏਸ਼ਨ ਆ ਜੇ ਤਾਂ ਤੁਸੀਂ ਕਾਰਡ ਜੇਬ 'ਚ ਰੱਖਣੇ ਨੇ, ਹਨਾ। ਲੀਗਲ ਤਾਂ ਚਲੋ ਮੇਰਾ ਐਕਸਪਰਟੀਜ਼ ਨਹੀਂ ਗੀ, ਹਨਾ, ਪਰ ਘੱਟੋ ਘੱਟ ਇਹ ਤਾਂ ਦੱਸੋ ਨਾ ਵੀ ਜਵਾਕਾਂ ਨੂੰ ਕਿਸੇ ਨੇ ਲੈ ਕੇ ਆਉਣਾ ਜੇ ਤੁਸੀਂ, ਜਿਵੇਂ ਵੀ ਹੈਗਾ ਸਿਸਟਮ, ਹਨਾ, ਤੇ ਕਿਹੜੀਆਂ ਚੀਜ਼ਾਂ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ। ਸੋ ਤੇ ਕਾਫੀ ਕੰਮ ਚੱਲ ਰਿਹਾ, ਪਰ ਹਾਂ ਇਹ ਹੈਗੀ ਵੀ ਡਿਸਟਰਬੈਂਸ ਹੈਗੀ ਸਾਰੀ ਫਾਰਮਿੰਗ ਕਮਿਊਨਿਟੀ 'ਚ ਇਸ ਟੌਪਿਕ ਨੂੰ ਲੈ ਕੇ ਇਸ ਟਾਈਮ। ਇਹ ਵੀ ਮੈਂ ਨਾ ਵੀ ਅਰਸ਼ ਵੀ ਆਫ ਸੀਜ਼ਨ ਆ, ਤਾਂ ਇਦਾਂ ਆ ਜੇ ਕਿਤੇ ਕੱਲੀ ਸਿਟਰਸ ਦੀ ਤੜਾਈ ਇਸ ਟਾਈਮ ਚੱਲ ਰਹੀ ਹੈ, ਪਿਸਤੇ ਦੀ ਜਿੱਦਾਂ ਉਹ ਹੋਣੀ ਆ ਜਾਂ ਨਾਲ ਚੱਲੂਗੀ, ਬਦਾਮਾਂ ਦੀ ਹੋ ਹਟੀ ਆ, ਜੇ ਕਿਤੇ ਉਸ ਦੌਰ 'ਚ ਹੁੰਦਾ ਤਾਂ ਲਾਲਾ ਜਿਹੜੀ ਉਹ ਬਹੁਤ ਹੋਣੀ ਆ। ਪਰ ਇਵੈਂਚੁਅਲੀ ਅਗਲੇ ਸੀਜ਼ਨ ਦੇ ਲਈ ਸਾਰੇ ਜਾਣੇ ਸੋਚਦੇ ਹੋਣੇ ਆ ਵੀ ਕੀ ਕੀਤਾ ਜਾ ਸਕਦਾ, ਕਿਵੇਂ ਜਿਹੜਾ ਉਹ ਹੋਊਗਾ। ਅਜੇ 1-2 ਦਿਨ ਹੀ ਹੋਏ ਆ, ਦੂਸਰਾ ਦਿਨ ਹੀ ਆ ਜਿੱਦਾਂ, ਤਾਂ ਇਹ ਇੱਦਾਂ ਦੀ ਸਿਚੁਏਸ਼ਨ ਆ, ਤਾਂ ਉਹ ਹੁਣ ਦੇਖੋ ਅੱਗੇ ਇਸ ਦੇ ਵਿੱਚ ਕੀ ਬਣਦਾ। ਬਾਕੀ ਅਰਸ਼ ਜਿੱਦਾਂ ਤੁਸੀਂ ਦੱਸਿਆ ਵੀ ਸਿਟਰਸ ਦੀ ਤੜਾਈ ਵੀ ਚੱਲ ਰਹੀ ਆ, ਜੇ ਸਿਟਰਸ ਦੇ ਪੱਖ ਤੋਂ ਤੁਸੀਂ ਦੱਸੋ ਵੀ ਰਾਈਟ ਨਾਓ ਖੇਤਾਂ ਦੇ ਵਿੱਚ ਕੀ ਕੁਛ ਜਿਹੜਾ ਚੱਲ ਰਿਹਾ? ਕੋਈ ਅਰਲੀ ਵੈਰਾਈਟੀ ਆ, ਕਈਆਂ ਦੀ ਹੁਣ ਤੜਾਈ ਹੋ ਰਹੀ ਆ, ਕਈਆਂ ਦੀ ਤੜਾਈ ਹੋਣ ਵਾਲੀ ਹੋਣੀ ਆ। ਸੋ ਕੀ ਸਿਚੁਏਸ਼ਨ ਆ ਜਿਨ੍ਹਾਂ ਦੇ ਸਿਟਰਸ ਦੇ ਖੇਤ ਆ, ਉਹ ਕੀ ਕਰ ਰਹੇ ਨੇ ਤੇ ਅੱਗੇ ਆਉਂਦੇ ਸਮੇਂ ਦੇ ਵਿੱਚ ਕੀ ਕਰਨ ਵਾਲਾ ਆ? ਹਾਂਜੀ, ਜਿਹੜੀਆਂ ਤਾਂ ਦੇਖੋ ਅਰਲੀ ਵੈਰਾਈਟੀ ਸੀਗੀਆਂ ਉਹ ਤਾਂ ਖਤਮ ਹੋ ਚੁੱਕੀਆਂ ਨੇ ਹੁਣ, ਹਨਾ। ਉਹ ਦਸੰਬਰ ਮਿਡ 'ਚ ਜਾਂ ਦਸੰਬਰ ਐਂਡ ਤੱਕ ਸਾਰੀਆਂ ਚਲੇ ਜਾਂਦੀਆਂ, ਕਲੀਅਰ ਹੋ ਜਾਂਦੀਆਂ ਨੇ। ਉਹਨਾਂ ਖੇਤਾਂ 'ਚ ਤਾਂ ਹੁਣ ਪ੍ਰੈਪ ਵਰਕ ਚੱਲ ਰਿਹਾ, ਹਨਾ, ਜਾਂ ਪ੍ਰੂਨਿੰਗ ਚੱਲ ਰਹੀ ਆ, ਜਾਂ ਹੈਜਿੰਗ ਜਾਂ ਜਿਹੜੇ ਵੀ ਕੰਮ ਹੋਣ ਵਾਲੇ ਆ ਟਰੀ ਨੂੰ ਲੈ ਕੇ, ਉੱਥੇ ਕੰਮ ਹੋ ਰਹੇ ਨੇ। ਤੇ ਜਾਂ ਅਸੀਂ ਹੁਣ ਸਾਡੇ ਕੋਲ ਸਮਾਂ ਮਿਲਿਆ ਸਾਨੂੰ ਕੰਪੋਸਟ ਖਿਲਾਰਨ ਦਾ, ਕਵਰ ਕ੍ਰੌਪ ਬੀਜਣ ਦਾ ਉਹ ਖੇਤਾਂ 'ਚ, ਇਹ ਆਪਰੇਸ਼ਨ ਜ਼ਿਆਦਾ ਚੱਲ ਰਿਹਾ ਉਹ ਖੇਤਾਂ ਦੇ ਵਿੱਚ। ਤੇ ਫਰਟੀਲਾਈਜ਼ਰ ਦੇ ਜਿਹੜਾ ਆਪਾਂ ਦੂਜਾ ਜਾਂ ਕੋਈ ਹੋਰ ਰੇ ਸਪਰੇ ਉੱਥੇ ਨਹੀਂ ਹੈ ਹਜੇ ਹੈਗੀ ਹੈ। ਸਾਡੀ ਬਲੂਮ ਸ਼ੁਰੂ ਹੋਣੀ ਹੈ ਮਾਰਚ। ਤੇ ਜਿਹੜੇ ਹੈਗੀਆਂ ਨੇ ਮਿਡ ਸੀਜ਼ਨ ਵੈਰਾਈਟੀਜ਼ ਉਹ ਹਾਰਵੈਸਟ 'ਚ ਨੇ, ਉਹ 15 ਦਸੰਬਰ ਤੋਂ ਹੋਣ ਲੱਗ ਜਾਂਦੀਆਂ ਨੇ, ਤੇ ਉਹ ਹੁਣ ਫੁੱਲ ਫਲੋ 'ਚ ਨੇ। ਜਿੱਥੇ ਵੀ ਹੁਣ ਸਿਟਰਸ ਦੀ ਆਪਾਂ ਦੇਖਦੇ ਹਾਂ ਹਾਰਵੈਸਟ ਹੋ ਰਹੀ ਆ, ਉਹ ਸਾਰੀਆਂ ਮਿਡ ਸੀਜ਼ਨ ਵੈਰਾਈਟੀਜ਼ ਨੇ। ਇਹ ਹੋ ਜਾਣੀਆਂ ਚਾਹੀਦੀਆਂ ਖਤਮ ਆ ਮਹੀਨੇ ਦੇ ਐਂਡ ਤੱਕ। ਤੇ ਫਿਰ ਫਰਵਰੀ 'ਚੋਂ ਫਸਟ ਵੀਕ ਤੋਂ ਲੈ ਕੇ ਮਾਰਚ ਐਂਡ ਤੱਕ ਜਿਹਨਾਂ ਨੂੰ ਅਸੀਂ ਲੇਟ ਵੈਰਾਈਟੀਜ਼ ਮੈਂਡਰਨ ਫੈਮਿਲੀ ਦੀਆਂ ਕਹਿੰਦੇ ਹਾਂ, ਉਹ ਹਾਰਵੈਸਟ ਹੋਣਗੀਆਂ।
ਤੇ ਉਹ ਵੀ ਨੇੜੇ ਹੀ ਆ, ਉਹਨਾਂ ਦੀ ਵੀ ਉਹ ਟੇਕ ਕੇਅਰ। ਹੁਣ ਜਿਵੇਂ ਫਰੋਸਟ ਪੈ ਰਹੀ ਆ, ਉਹ ਫਿਰ ਉੱਥੇ ਜ਼ੋਰ ਲੱਗਿਆ ਹੈ, ਕਿਉਂਕਿ ਜਿਹੜੇ ਟ੍ਰੀ ਦੇ ਉੱਤੇ ਫਰੂਟ ਹੈਗਾ। ਹੂੰ ਫਰੋਸਟ ਐਤਕੀ ਇੰਨੀ ਜ਼ਿਆਦਾ ਤਾਂ ਨਹੀਂ ਹਜੇ ਤੱਕ ਦੇਖਣ ਨੂੰ ਮਿਲੇਗੀ, ਜਿੰਨੀ ਜਿੱਥੇ ਆਪਾਂ ਰਹਿੰਦੇ ਹਾਂ ਵੈਲੀ 'ਚ, ਸੈਂਟਰਲ ਵੈਲੀ ਦੇ ਨੇੜੇ ਹਨ। ਤਾਂ ਮੈਨੂੰ ਲੱਗਦਾ ਪਿਛਲੇ 7-8 ਦਿਨਾਂ ਤੋਂ ਲਗਾਤਾਰ ਹੀ ਕੋਰਾ ਪੈ ਰਿਹਾ ਹੈ। ਯਾਨੀ ਕੋਹਰਾ ਠੀਕ ਆ ਪੈ ਰਿਹਾ, ਤੇ ਗੱਲ ਠੀਕ ਆ, ਪਰ ਜਦੋਂ ਟੈਂਪਰੇਚਰ ਅਸਲ 'ਚ 32-33 ਤੋਂ 30 ਤੇ ਚਲਾ ਜਾਂਦਾ ਨਾ, ਉਦੋਂ ਸਾਨੂੰ ਬੜਾ ਡਰ ਲੱਗਦਾ। ਹਾਂ ਆਹ ਹੁਣ 32-33 ਵਾਲੇ ਹੀ ਆ ਦਿਨ, ਜਿਹੜੇ ਆ 2-3 ਦਿਨ ਹੈਗੇ ਆ। ਸੋ ਈਵਨ ਚਲੋ ਤੁਸੀਂ ਤਾਂ ਕਮਰਸ਼ੀਅਲ ਤੌਰ ਤੇ ਜਿਹੜਾ ਕਰਦੇ ਆ, ਜੇ ਲੋਕਾਂ ਦੇ ਘਰਾਂ 'ਚ ਲੱਗੇ ਆ, ਉਹ ਢੱਕ ਢੁੱਕ ਲੈਣੇ ਚਾਹੀਦੇ, ਉਹਨਾਂ ਨੂੰ ਕੀ ਕਰ ਲੈਣਾ ਚਾਹੀਦਾ? ਘਰਾਂ 'ਚ ਤਾਂ ਦੇਖੋ ਜਿਹੜੇ 1-2 ਟਰੀ ਹੁੰਦੇ ਨੇ, ਉਹ ਮੈਨੇਜ ਕਰਨੇ ਸੌਖੇ ਹੋ ਜਾਂਦੇ ਆ। ਤੁਸੀਂ ਉਹਨਾਂ ਦੇ ਕਵਰ ਪਾ ਦਿਓ, ਹਨਾ, ਪਲਾਸਟਿਕ ਪਾ ਦਿਓ, ਜਿੰਨੇ ਕੁ ਦਿਨ ਕੋਹਰਾ ਪੈਣਾ, ਤੇ ਜਦੋਂ ਲੱਗਦਾ ਵੀ ਕੋਹਰਾ ਬੰਦ ਹੋ ਗਿਆ ਤੇ ਉਹਨਾਂ ਨੂੰ ਫਿਰ ਉਤਾਰ ਦਿਓ, ਕਿਉਂਕਿ ਫਿਰ ਜੇ ਉਹ ਪਾਏ ਹੀ ਰਹਿ ਜਾਣ, ਫਿਰ ਉਹ ਜ਼ਿਆਦਾ ਨੁਕਸਾਨ ਕਰ ਜਾਂਦੇ, ਜ਼ਿਆਦਾ ਨੁਕਸਾਨ ਕਰ ਦਿੰਦੇ ਆ। ਤੇ ਪਰ ਖੇਤਾਂ 'ਚ ਇੰਨੀ ਆਪਸ਼ਨ ਨਹੀਂ ਹੁੰਦੀ ਕਿ ਵੀ ਆਪਣੇ ਕੋਲ, ਹਨਾ, ਵੀ ਐਡੀ ਵੱਡੀ ਤਰੀਕੇ ਨਾਲ ਪਾ ਦਈਏ ਵੱਡੇ ਪੱਧਰ ਤੇ। ਥੋੜ੍ਹੇ ਦਿਨਾਂ। ਤੇ ਉੱਥੇ ਜਿਹੜੀਆਂ ਆਪਾਂ ਉਹ ਪੱਖੇ ਵਗੈਰਾ ਲੱਗੇ ਹੁੰਦੇ ਨੇ, ਕਰ ਦਿੰਦੇ ਨੇ, ਤੇ ਜਾਂ ਤੁਸੀਂ ਪਾਣੀ ਛੱਡ ਦਿੰਦੇ ਹੋ ਰਾਤ ਨੂੰ, ਉਹਦੇ ਨਾਲ ਫਰਕ ਪੈ ਜਾਂਦਾ। ਪਰ ਉਹੀ ਹੈ ਵੀ ਉਹ 30-31 ਡਿਗਰੀ ਤੱਕ ਹੀ, ਇਹ ਹੁਣ ਫਾਰਮ ਦਾ ਟੈਂਪਰੇਚਰ ਆ, ਸੋਇਲ ਟੈਂਪਰੇਚਰ, ਜਾਂ ਜਿਹੜਾ 에ਅਰ ਟੈਂਪਰੇਚਰ ਆ ਫਾਰਮ 'ਚ, ਨਾ ਕਿ ਜਿਹੜਾ ਆਪਣੇ ਫੋਨ ਤੇ ਆਉਂਦਾ, ਉਦੋਂ ਫਰਕ ਹੁੰਦਾ ਥੋੜਾ ਥੋੜਾ। ਐਗਜ਼ੈਕਟਲੀ, ਹਾਂ, ਤੁਹਾਡੇ ਫਾਰਮ ਦਾ ਵੱਖਰਾ ਹੁੰਦਾ ਫੋਨ ਨਾਲੋਂ। ਤੇ ਜੇ ਫਿਰ 30 ਤੋਂ ਘੱਟ ਜਾਂਦਾ, ਫਿਰ ਤਾਂ ਬਸ ਫਿਰ ਅਰਦਾਸ ਵਾਲਾ ਹੀ ਕੰਮ ਰਹਿ ਜਾਂਦਾ, ਕੋਈ ਯਾਰ ਵੀ ਬਾਬਾ ਮਿਹਰ ਕਰੇ। ਅੱਛਾ, ਛੋਟੇ ਬੂਟਿਆਂ ਨੂੰ, ਨਵਿਆਂ ਬੂਟਿਆਂ ਨੂੰ ਫਿਰ ਥੋੜਾ ਜ਼ਿਆਦਾ ਖਤਰਾ ਹੁੰਦਾ, ਜਿਹੜੇ ਥੋੜੇ ਮੈਚਿਓਰ ਹੁੰਦੇ, ਉਹ ਥੋੜਾ ਬਚਾਅ ਰਹਿੰਦਾ ਉਹਨਾਂ ਦਾ। ਨਹੀਂ, ਜਿਹੜੇ ਤਾਂ ਮੈਚਿਓਰ ਟਰੀ ਆ, ਦੇਖੋ ਉਹਨਾਂ ਨੂੰ ਜਿੰਨੀ ਮਰਜ਼ੀ ਫਰੋਸਟ ਪੈ ਜੇ, ਟਰੀ ਨੂੰ ਨਹੀਂ ਕੁਛ ਹੁੰਦਾ ਗਾ, ਹਨਾ। ਉੱਥੇ ਰਿਸਕ ਫਰੂਟ ਦਾ ਹੁੰਦਾ, ਵੀ ਜੇ ਫਰੂਟ ਲੱਗਿਆ ਹੋਇਆ ਟਰੀ ਤੇ ਜਿਹੜੇ ਛੋਟੇ ਟਰੀ ਆ, ਉੱਥੇ ਫਰੂਟ ਤਾਂ ਹੁੰਦਾ ਨਹੀਂ ਗਾ ਆਪਣੇ, ਤੇ ਉੱਥੇ ਹੁੰਦਾ ਵੀ ਆਪਾਂ ਨੂੰ ਟਰੀ ਬਚ ਜੇ ਕਿਸੇ ਤਰੀਕੇ ਨਾਲ, ਉਹ ਜ਼ਿਆਦਾ ਲੋਕ ਕਵਰ ਕਰ ਹੀ ਲੈਂਦੇ ਆ, ਜੇ ਲਿਫਾਫੇ ਜੇ ਪਾਏ ਦੇਖੇ ਹੋਣੇ ਆਮ। ਹਾਂਜੀ, ਛੋਟੇ ਦਰਖਤਾਂ ਤੇ ਉਹਦਾ ਕਾਰਨ ਹੀ ਮੇਨ ਇਹੀ ਹੁੰਦਾ ਵੀ ਫਰੋਸਟ ਤੋਂ ਬਚ ਜਾਂਦੇ। ਬਚਾ। ਸੋ ਮਤਲਬ ਤੁਹਾਡਾ ਜਿਹੜਾ 에ਅਰ ਟੈਂਪਰੇਚਰ ਆ, ਜੇ ਉਹ 30-32 ਦੇ ਵਿੱਚ ਜਾ ਰਿਹਾ, ਤਾਂ ਫਿਰ ਕਵਰ ਕਰਨਾ ਜਿਹੜਾ ਉਹ ਫਾਇਦੇਮੰਦ ਆ, ਤੇ ਉਹਦੇ ਨਾਲ ਜਿਹੜਾ ਉਹ ਬਚਾਅ ਹੁੰਦਾ ਹੈ। ਠੀਕ ਹੈ ਜੀ। ਸੋ ਪ੍ਰੂਨਿੰਗ, ਕੰਪੋਸਟ, ਕਵਰ ਕ੍ਰੌਪ, ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਨਾਲ ਦੇ ਨਾਲ ਦੌਰ ਜਿਹੜਾ ਉਹ ਚੱਲ ਰਿਹਾ ਆ। ਸੋ ਬਾਕੀ ਆਪਣੇ ਆਪਣੇ ਜਿਹੜੇ ਵੀ ਤੁਹਾਡੇ ਸਕੈਜੂਲ ਨੇ, ਉਸ ਹਿਸਾਬ ਦੇ ਨਾਲ ਜਿਹੜਾ ਉਹ ਕਰੋ। ਮੀਂਹ ਇਸ ਵਾਰ ਸ਼ੁਰੂ 'ਚ ਥੋੜੇ ਜਿਹੇ ਪਏ ਆ, ਹੁਣ ਥੋੜਾ ਡਿਲੇ ਆ। ਕੀ ਸਿਚੁਏਸ਼ਨ ਆ ਪਾਣੀ ਨੂੰ ਲੈ ਕੇ, ਸਨੋ ਪੈਕ ਨੂੰ ਜਿਹੜਾ ਉਹ ਲੈ ਕੇ ਵੀ? ਨਹਿਰਾਂ 'ਚ ਕੱਸੀਆਂ ਦੇ ਵਿੱਚ ਜਿਹੜਾ ਆ ਉਹ ਪਾਣੀ ਆਉਣਾ ਸ਼ੁਰੂ ਹੋ ਗਿਆ। ਹਾਂਜੀ ਜੀ, ਦੇਖੋ ਜਿਹੜਾ ਤਾਂ ਪਾਣੀ ਆਪਾਂ ਨੂੰ ਦਿਖ ਰਿਹਾ ਹੁਣ ਕੱਸੀਆਂ ਦੇ ਵਿੱਚ, ਹਨਾ, ਉਹ ਤਾਂ ਜ਼ਿਆਦਾ ਤਾਂ ਜਿਵੇਂ ਕਰਦੇ ਹੁੰਦੇ ਆ, ਸਟੋਮ ਵਾਟਰ ਰਿਲੀਜ਼ ਕਰਦੇ ਹੁੰਦੇ ਆ ਸਾਰੇ ਡੈਮਸ ਤੋਂ, ਤੇ ਉਹਨਾਂ ਦੇ ਪਲਾਨ 'ਚ ਹੀ ਹੁੰਦਾ ਵੀ ਇੱਕ ਸਰਟਨ ਥ੍ਰੈਸ਼ਹੋਲਡ ਤੇ ਬਾਈ ਸਰਟਨ ਡੇਟ ਜੇ ਪਾਣੀ ਹੋ ਜੇ ਤਾਂ ਉਹ ਰਿਲੀਜ਼ ਕਰ ਦਿੰਦੇ ਆ, ਫਿਰ ਉਹ ਯੂਜ਼ ਕਰ ਲੈਂਦੇ ਰੀਚਾਰਜ ਲਈ। ਸਿਆਲਾਂ 'ਚ ਵੀ ਰੀਚਾਰਜ ਹੁੰਦਾ, ਆਪਾਂ ਇਹ ਗੱਲ ਭੁੱਲ ਜਾਂਦੇ ਹਾਂ, ਹਨਾ। ਤੇ ਜਿਹੜਾ ਉਹ ਪਾਣੀ ਫਿਰ ਉਹ ਜੇ ਗਰੋਅਰਸ ਨੂੰ ਵੀ ਕਾਫੀ ਕਰਦੇ ਹੁੰਦੇ ਨੇ ਕਾਲਾਂ ਵਗੈਰਾ, ਵੀ ਭਾਈ ਤੁਸੀਂ ਜੇ ਕੋਈ ਖੇਤ 'ਚ ਪਾਣੀ ਖੁੱਲ੍ਹਾ ਛੱਡ ਸਕਦੇ ਆ ਤਾਂ ਤੁਹਾਨੂੰ ਦੇ ਦਿੰਦੇ ਆ, ਹਨਾ, ਆਮ ਜਿਹੜੇ ਡਿਸਟ੍ਰਿਕਟਸ ਕੋ ਪਾਣੀ ਹੁੰਦਾ। ਤੇ ਜੇ ਨਹੀਂ ਵੀ ਗਰੋਅਰ ਲੈਂਦੇ, ਇਹਨਾਂ ਦਾ ਕਨਾਲ ਸਿਸਟਮ ਹੀ, ਕਨਵੇਅੰਸ ਸਿਸਟਮ ਹੀ ਐਡਾ ਵੱਡਾ ਵੀ ਉਹ ਉਹਨਾਂ ਨੂੰ ਭਰ ਕੇ ਛੱਡ ਦਿੰਦੇ ਨੇ, ਘੱਟੋ ਘੱਟ ਉਹ 'ਚ ਤਾਂ ਰੀਚਾਰਜ ਜਿੰਨਾ ਹੁੰਦਾ ਹੀ ਆ। ਤੇ ਇੱਕ ਤਾਂ ਇਹ ਹੁੰਦਾ, ਉਹਦਾ ਜ਼ਿਆਦਾ ਵੱਡਾ ਕਾਰਨ ਤਾਂ ਜਿਹੜਾ ਹੁਣ ਸਿਆਲਾਂ 'ਚ ਪਾਣੀ ਆਉਣਾ ਉਹੀ ਹੈ, ਕਿਉਂਕਿ ਤਾਂ ਖੇਤਾਂ ਦੇ ਵਿੱਚ ਹੁਣ ਪਾਣੀ ਕੋਈ ਲੱਗ ਨਹੀਂ ਰਿਹਾ, ਨਾ ਸਾਡੀ ਕੋਈ ਡਿਮਾਂਡ ਆ। ਜਿਹੜਾ ਕੋਈ ਤੁਹਾਨੂੰ ਲੱਗਦਾ ਕੋਈ ਸਪ੍ਰਿੰਕਲਰ ਚੱਲਦਾ ਜਾਂ ਕੁਛ ਲੱਗਦਾ, ਉਹਦਾ ਕਾਰਨ ਤਾਂ ਇਹੀ ਹੈ ਵੀ ਫਰੋਸਟ ਪ੍ਰੋਟੈਕਸ਼ਨ ਲਈ ਚੱਲਦੇ, ਰਾਤ ਨੂੰ ਸਪ੍ਰਿੰਕਲਰ ਚਲਾਉਣੇ ਪੈਂਦੇ ਆ। ਤੇ ਤਾਂ ਨਾ ਤਾਂ ਕੋਈ ਹੁਣ ਫਰਟੀਲਾਈਜ਼ਰ ਲੱਗਣਾ ਡਰਿਪ ਥਰੂ, ਨਾ ਹੀ ਸਾਨੂੰ ਪਾਣੀ ਦੀ ਲੋੜ ਆ, ਮਿੱਟੀ 'ਚ ਕਾਫੀ ਮੋਇਸਚਰ ਆ ਜੇ ਦੇਖਿਆ ਜਾਵੇ ਤਾਂ। ਜੀ ਬਿਲਕੁਲ। ਅੱਛਾ, ਇੱਕ ਚੀਜ਼ ਹੋਰ ਹੋਈ ਆ, ਜਿਹੜੇ ਪ੍ਰੈਜ਼ੀਡੈਂਟ ਟਰੰਪ ਆ, ਉਹਨਾਂ ਨੇ ਆਉਂਦਿਆਂ ਹੀ ਇੱਕ ਨਵਾਂ ਐਗਜ਼ੈਕਟਿਵ ਆਰਡਰ ਜਿਹੜਾ ਉਹ ਜਾਰੀ ਕੀਤਾ, ਖਾਸ ਕਰਕੇ ਸਦਰਨ ਕੈਲੀਫੋਰਨੀਆ ਜਾਂ ਵੈਲੀ ਨੂੰ ਲੈ ਕੇ ਕੀਤਾ, ਵੀ ਮੱਛੀਆਂ ਦੀ ਥਾਂ ਤੇ ਲੋਕਾਂ ਨੂੰ ਤਰਜੀਹ ਦੇ ਕੇ ਜਿਹੜਾ ਪਾਣੀ ਆ ਉਹ ਇੱਧਰ ਨੂੰ ਘੱਲਿਆ ਜਾਵੇ। ਸੋ ਕੈਲੀਫੋਰਨੀਆ ਦਾ ਕਿਸਾਨ ਇਹਨੂੰ ਕਿੱਦਾਂ ਜਿਹੜਾ ਉਹ ਦੇਖਦਾ? ਖੁਸ਼ੀ ਜੀ ਹੋਈ ਸੁਣ ਕੇ? ਨਹੀਂ, ਦੇਖੋ ਪਾਣੀ ਤਾਂ ਚਾਹੀਦਾ ਹੀ ਆ, ਹਨਾ, ਤੇ ਉਹਦੇ ਲਈ ਜਿੱਥੋਂ ਵੀ ਆਉਂਦਾ, ਉਹ ਆਪਾਂ ਕਿਤੇ ਡਿਟੇਲ 'ਚ ਗੱਲ ਕਰਾਂਗੇ। ਉਹ ਜਿਵੇਂ ਇਹ ਪਾਣੀ ਸਾਊਥ 'ਚ ਜਿਹੜਾ ਪਾਣੀ ਆਉਂਦਾ, ਜਾਂ ਇਹਨੂੰ ਹੈਗੇ ਤਾਂ ਕੈਲੀਫੋਰਨੀਆ ਦਾ ਸਾਊਥ ਨਹੀਂ, ਵੈਲੀ ਦੇ ਸਾਊਥ 'ਚ ਆਪਾਂ ਕਹਿ ਦਈਏ, ਫ੍ਰੈਸਨੋ ਤੋਂ ਕਰਨ ਤੱਕ, ਇਹ ਰਿਵਰ ਹੀ ਪਰਲੇ ਪਾਸੇ ਚੱਕ ਕੇ ਇੱਧਰ ਲਿਆਉਣ ਵਾਲਾ ਕੰਮ ਹੋਇਆ ਵੀ ਸੈਕਰਾਮੈਂਟੋ ਦੇ ਵਿੱਚ ਪਾਣੀ ਨਾ ਆਵੇ ਤਾਂ ਆਪਾਂ ਨੂੰ ਖੇਤੀ ਨਹੀਂ ਹੋ ਸਕਦੀ। ਕਰਨ ਕਾਉਂਟੀ ਤਾਂ ਜਮਾ ਹੀ ਨਹੀਂ ਹੋ ਸਕਦੀ।
ਤੇ ਕਰਨ ਕਾਉਂਟੀ 'ਚ ਸਿਰਫ ਜਿਹੜਾ ਕਰਨ ਦਰਿਆ ਚੱਲਦਾ ਉਹਦੇ ਨੇੜੇ ਤੇੜੇ ਜਿੰਨਾ ਕੁ ਹੈਗਾ ਉੱਥੇ ਖੇਤੀ ਹੋ ਸਕਦੀ ਹੈ। ਸੋ ਖੇਤੀ ਇਹ ਸਾਰੇ ਏਰੀਆ 'ਚ ਹੁੰਦੀ ਤਾਂ ਕਿਉਂਕਿ ਪਾਣੀ ਨਾਰਥ 'ਚ ਆਉਂਦਾ ਆਪਣੇ ਕੋਲ, ਤੇ ਜਾਂ ਜਿਹੜਾ ਆਪਾਂ ਡੈਮ ਵਗੈਰਾ ਜਿੰਨੇ ਕੁ ਬਣਾਏ ਨੇ ਇੱਥੇ ਉਹ, ਸੋ ਜਦੋਂ ਇਹੋ ਜਿਹੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਹੁੰਦਾ ਤਾਂ ਹੈ ਵੀ ਖੁਸ਼ੀ, ਚਲੋ ਵਧੀਆ, ਪਰ ਉਹ ਕਹਿਣ ਤੇ ਜਿਹੜਾ ਬੜਾ ਕਰਨ 'ਚ ਫਰਕ ਆ ਨਹੀਂ ਕਰਨ 'ਚ ਵੀ ਜੇ ਉਹ ਐਗਜ਼ੈਕਟਿਵ ਆਰਡਰ ਨਾ, ਇੱਥੇ ਕੰਪਲੀਕੇਟਡ ਆ ਸਿਸਟਮ ਬਹੁਤ, ਲੀਗੈਲਿਟੀ ਚੈੱਕ ਹੋਣੀ ਆ, ਕਈ ਕੁਝ ਹੋਣਾ ਆ, ਸਟੇਟ ਦੇ ਆਪਣੇ ਅਧਿਕਾਰ ਆ, ਉਹ ਉਹਨਾਂ ਨੇ ਕੀ ਕੁਝ ਦੇਖਣਾ ਆ, ਕਿਉਂਕਿ ਇਹ ਸੇਮ ਥਿੰਗ ਟਰੰਪ ਉਹਨਾਂ ਨੇ ਆਪਣੇ ਪਹਿਲੇ ਕਾਰਜਕਾਲ 'ਚ ਵੀ ਕੀਤੀ ਸੀ। ਉਦੋਂ ਜਿਹੜਾ ਸਟੇਟ ਆਫ ਕੈਲੀਫੋਰਨੀਆ ਆ, ਉਹਨਾਂ ਨੇ ਇੱਕ ਲਾ ਸੂਟ ਫਾਈਲ ਕੀਤਾ ਸੀਗਾ ਵੀ ਇਹ ਜਿਹੜੀਆਂ ਇੰਪਰੂਵਮੈਂਟਸ ਕਹਿੰਦੇ ਸੋ ਕਾਲਡ ਅਸੀਂ ਕੈਲੀਫੋਰਨੀਆ ਦੇ ਵਾਟਰ ਇਨਫਰਾਸਟ੍ਰਕਚਰ 'ਚ ਕਰਨੀਆਂ ਸੀ, ਉਸ ਨੂੰ ਉਹਨਾਂ ਨੇ ਰੋਕ ਦਿੱਤਾ ਆ। ਹੁਣ ਇਹਨਾਂ ਨੇ ਡਿਪਾਰਟਮੈਂਟ ਆਫ ਇੰਟੀਰੀਅਰ ਨੂੰ 90 ਦਿਨ ਦੇ ਵਿੱਚ ਕਿਹਾ ਵੀ ਇਸ ਮੈਮੋਰੈਂਡਮ ਦੀ ਡੇਟ ਤੋਂ ਮੈਨੂੰ ਦੱਸੋ ਵੀ ਕੀ ਕੰਮ ਹੋ ਰਿਹਾ ਤੇ ਕਿਵੇਂ ਜਿਹੜਾ ਆ ਉਹ ਹੋਊਗਾ। ਸੋ 3 ਮਹੀਨੇ ਦੇਖਦੇ ਆ ਵੀ ਕੀ ਇਸ ਦੇ ਵਿੱਚ ਕੋਈ ਅਪਡੇਟ ਹੁੰਦੀ ਹੈ ਕਿ ਨਹੀਂ, ਪਰ ਇਹ ਆ ਵੀ ਲਾਲਾ ਇੱਕ ਵਾਰੀ ਜਿਹੜੀ ਉਹ ਜ਼ਰੂਰ ਇਸ ਬਾਬਤ ਹੋਈ ਆ, ਕਿਉਂਕਿ LA ਦੀਆਂ ਫਾਇਰਸ ਨੇ ਵੀ ਇਸ ਮੈਨੂੰ ਲੱਗਦਾ ਐਗਜ਼ੈਕਟਿਵ ਆਰਡਰ ਨੂੰ ਕਹਿ ਸਕਦੇ ਹਾਂ ਵੀ ਉਹਦੇ ਵਿੱਚ ਇੱਕ ਭੂਮਿਕਾ ਜਿਹੜੀ ਉਹ ਨਿਭਾਈ ਆ, ਵੀ LA 'ਚ ਜਿਹੜੀਆਂ ਅੱਗਾਂ ਲੱਗੀਆਂ ਸੀ, ਪਾਣੀ ਹਾਈਡਰੈਂਟਸ ਦੇ ਵਿੱਚ ਮੁੱਕ ਗਿਆ ਸੀ, ਉਹਦਾ ਵੀ ਇੱਕ ਰੌਲਾ ਜਿਹੜਾ ਉਹ ਨਾਲ ਦੇ ਨਾਲ ਰਿਹਾ ਸੀ। ਅਰਸ਼ਦੀਪ, ਹੁਣ ਆਪਾਂ ਜਿਹੜੀ ਗੱਲ ਕਰਦੇ ਹਾਂ ਕੈਲੀਫੋਰਨੀਆ ਜਿਹੜਾ ਡਿਪਾਰਟਮੈਂਟ ਆ ਫੂਡ ਐਂਡ ਐਗਰੀਕਲਚਰ ਦਾ, ਉਹਦੀ ਇੱਕ ਅਹਿਮ ਮੀਟਿੰਗ ਹੋਈ ਆ, ਉਸ ਦੇ ਵਿੱਚ ਵੱਖ-ਵੱਖ ਧਿਰਾਂ ਨੂੰ ਬੁਲਾਇਆ ਗਿਆ, ਸਲਾਹ ਜਿਹੜੀ ਉਹਨਾਂ ਦੀ ਮੰਗੀ ਗਈ, ਉਹਨਾਂ ਵਿੱਚੋਂ ਪੰਜਾਬੀ ਅਮਰੀਕਨ ਗਲੋਬਲ ਗਰੁੱਪ ਵੀ ਇੱਕ ਸੀਗਾ। ਉਹਨਾਂ ਨੇ ਆਪਣੇ ਭਵਿੱਖ ਨੂੰ ਲੈ ਕੇ ਕਿੱਦਾਂ ਐਲੋਕੇਸ਼ਨ ਹੋਣੀ ਆ ਜਾਂ ਕਿਹੜੇ ਮਸਲੇ ਉਸ ਨੂੰ ਲੈ ਕੇ ਜਿਹੜੀ ਗੱਲਬਾਤ ਹੋਈ ਆ। ਸੋ ਸਾਡੇ ਸੁਣਨ ਵਾਲੇ ਤੇ ਦੇਖਣ ਵਾਲੇ ਜਿਹੜੇ ਸਰੋਤੇ ਤੇ ਦਰਸ਼ਕਾਂ ਦੇ ਨਾਲ ਸਾਂਝ ਪਾਓ ਅਰਸ਼ਦੀਪ ਸਿੰਘ, ਵੀ ਇਹ ਜਿਹੜੀ CDFA ਦੀ ਜਿਹੜੀ ਇਹ ਮੀਟਿੰਗ ਸੀਗੀ ਕਿਸ ਬਾਬਤ ਸੀ, ਕੀ ਉਹਨਾਂ ਦਾ ਏਜੰਡਾ ਰਿਹਾ ਤੇ ਕੀ ਉੱਥੇ ਗੱਲਬਾਤ ਜਿਹੜੀ ਉਹ ਹੋਈ? ਹਾਂਜੀ ਜੀ, ਦੇਖੋ ਪਹਿਲਾਂ ਤਾਂ ਆਪਾਂ ਇਹ ਗੱਲ ਵੀ ਸਾਰਿਆਂ ਨੂੰ ਮੈਨੂੰ ਲੱਗਦਾ ਵਧਾਈ ਦੇਣ ਦਾ ਹੀ ਪਾਤਰ ਆ ਵੀ ਆਪਾਂ ਇਹਨਾਂ ਟਾਕਸ ਦੇ ਵਿੱਚ ਆਪਾਂ ਬਰਾਬਰ ਧਿਰ ਬਣ ਕੇ ਬੈਠਣ ਲੱਗੇ ਹਨ। ਪਹਿਲੀ ਵਾਰ ਹੋਇਆ ਵੀ CDFA ਨੇ ਆਪਦੇ ਫਿਸਕਲ ਈਅਰ ਦੀ ਪਲੈਨਿੰਗ ਲਈ ਸਾਨੂੰ ਉਹਦੇ 'ਚ ਫੀਡਬੈਕ ਲਈ ਬੁਲਾਇਆ ਹੋਵੇ, ਤੇ ਠੀਕ ਹੈ, ਪਹਿਲਾਂ ਇਨਫੋਰਮੇਸ਼ਨ ਦਿੱਤੀ ਹੈ ਵੀ ਇੰਨਾ ਸਾਡੇ ਕੋਲ ਬਜਟ ਆ ਪ੍ਰੋਗਰਾਮ ਲਈ ਅਸੀਂ ਦੇਣਾ, ਵੀ ਤੁਹਾਡੀਆਂ ਕੀ ਰੈਕਮੈਂਡੇਸ਼ਨਸ ਨੇ। ਤੇ ਸੈਕਟਰੀ ਕੈਰਨ ਰੌਸ ਨੇ ਆਪ ਮੀਟਿੰਗ ਕੀਤੀ ਲੀਡ, ਤੇ ਉਹਦੇ ਨਾਲ ਅਸੀਂ 6 ਕਿ 7 ਆਰਗੇਨਾਈਜੇਸ਼ਨਾਂ ਹੀ ਸੀਗੀਆਂ ਸਾਰੀ ਕੈਲੀਫੋਰਨੀਆ ਦੇ ਵਿੱਚ, ਠੀਕ ਹੈ, ਜਿਹੜੇ ਉਸ ਟੇਬਲ ਤੇ ਬੈਠੇ ਸੀਗੇ, ਤੇ ਨਾਲ ਚਲੋ CDFA ਦੀ ਜਿਹੜੀ ਆਪਦੀ ਐਗਜ਼ੈਕਟਿਵ ਟੀਮ ਉਹ ਤਾਂ ਹੋਣੀ ਤੇ ਕੁੱਲ ਰਲਾ ਮਿਲਾ ਕੇ 15 ਕੁ ਜਾਣੇ ਸਾਰੇ ਸੀਗੇ। ਤੇ ਉਹਦੇ 'ਚ ਜੇ ਜਿਹੜੇ ਮੇਨ ਜੇ ਦੱਸਾਂ CDFA ਸਟਾਫ ਤੇ ਸੈਕਟਰੀ ਦੇ ਆਪਦੇ ਸਟਾਫ ਤੋਂ ਬਿਨਾਂ ਉਹਦੇ 'ਚ UCANR ਸੀ, ਕੈਫ ਵਾਲੇ ਸੀਗੇ, ਤੇ ਆਪਾਂ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਸੀਗਾ। ਤੇ ਇਹਨਾਂ ਜਿਹੜੇ ਮੈਨੂੰ ਯਾਦ ਨੇ 2-3 ਜਾਣੇ ਹੋਰ ਸੀਗੇ, ਤੇ ਉਹਨਾਂ ਨੇ ਬੇਸਿਕਲੀ ਦੱਸਿਆ ਵੀ ਇਹਨਾਂ ਸਾਡੇ ਕੋਲ ਗਵਰਨਰ ਦਾ ਪਲਾਨ ਆ ਇਸ ਸਾਲ 2025 ਦਾ, ਠੀਕ ਹੈ, ਉਸ ਪਲਾਨ 'ਚ ਸਾਨੂੰ ਆਹ ਫੰਡਿੰਗ ਅਵੇਲੇਬਲ ਆ CDFA ਨੇ, ਤੇ ਉਸ ਫੰਡਿੰਗ 'ਤੇ ਤੁਹਾਡੀ ਕੀ ਫੀਡਬੈਕ ਆ? ਠੀਕ ਹੈ, ਤੇ ਵੀ ਘੱਟ ਆ ਕਿ ਵੱਧ ਆ, ਸਾਨੂੰ ਕਿਸੇ ਬਕਟ ਨੂੰ ਐਡਜਸਟ ਕਰਨ ਦੀ ਲੋੜ ਆ। ਪਹਿਲਾਂ ਤਾਂ ਦੇਖੋ ਜਿਹੜੀ ਜਨਵਰੀ ਮੀਟਿੰਗ ਸੀ ਉਹ ਤਾਂ ਇਸੇ ਤੇ ਹੀ ਸੀਗੀ, ਹੈ ਨਾ, ਹੁਣ ਉਸ ਤੇ ਅੱਜ ਫੀਡਬੈਕ ਹੋ ਗਿਆ, ਹੁਣ ਅਗਲੀ ਮੀਟਿੰਗ ਮਾਰਚ 'ਚ ਹੋਊਗੀ, ਤੇ ਉਦੋਂ ਫਿਰ ਉਹ ਬਾਈ ਪ੍ਰੋਗਰਾਮ ਡਿਸਕਸ ਹੋਊਗੇ ਵੀ ਇਸ ਪ੍ਰੋਗਰਾਮ 'ਚ ਕੀ ਰਿਕੁਆਇਰਮੈਂਟਸ ਨੇ, ਯਾਨੀ ਕਿ ਕਿਵੇਂ ਇਹ 'ਚ ਕੁਛ ਕਰਨਾ। ਜਿਵੇਂ ਉਦਾਹਰਨ ਦੇ ਤੌਰ ਤੇ ਜੇ ਆਪਾਂ ਲਈਏ ਵੀ ਆਪਣਾ ਸਵੀਪ ਦਾ ਪ੍ਰੋਗਰਾਮ ਆ, ਹੈ ਨਾ, CDFA ਦਾ, ਉਹਦੇ ਵਿੱਚ ਐਤਕੀ $37 ਮਿਲੀਅਨ ਉਹਨਾਂ ਨੇ ਰੱਖਿਆ। ਅੱਛਾ ਜੀ, ਠੀਕ ਆ। ਇਹ ਪੂਰੇ ਕੈਲੀਫੋਰਨੀਆ ਲਈ ਆ ਸਵੀਪ ਦਾ ਜਿਹੜਾ? ਹਾਂਜੀ, ਪੂਰੇ ਕੈਲੀਫੋਰਨੀਆ ਲਈ। ਇਹ ਸਪੈਸ਼ਲ ਕਾਉਂਟੀਜ਼ ਨੂੰ ਹੈ ਜਾਂ ਸਾਰੀਆਂ ਕਾਉਂਟੀਜ਼ ਲਈ ਐਲੋਕੇਸ਼ਨ ਹੁੰਦੀ ਹੈ ਜੀ? ਨਹੀਂ, ਹੁਣ ਉਹੀ ਜਿਵੇਂ ਮੈਂ ਉਹੀ ਦੱਸਣ ਲੱਗਿਆ ਸੀ ਵੀ ਜਦੋਂ ਆਪਾਂ ਨੂੰ ਪਿਛਲੀ ਵਾਰ ਜੇ ਯਾਦ ਹੋਵੇ ਤਾਂ 2-3 ਕਾਉਂਟੀਆਂ ਮਿਸ ਹੋ ਗਈਆਂ ਸੀ, ਜਿਹਦੇ 'ਚ ਫਰੈਜ਼ਨੋ, ਮਡੇਰਾ ਤੇ ਟਲੈਰੀ ਕਾਉਂਟੀ ਨੂੰ ਕੋਈ ਪੈਸਾ ਨਹੀਂ ਮਿਲਿਆ ਸੀ, ਜਿੱਥੇ ਸਭ ਤੋਂ ਜ਼ਿਆਦਾ ਆ, ਜਿੱਥੇ ਸਭ ਤੋਂ ਜ਼ਿਆਦਾ ਲੋੜ ਸੀ। ਤੇ ਪਹਿਲਾਂ ਕਿਉਂਕਿ ਉਹਦੇ 'ਚ $20 ਮਿਲੀਅਨ ਡਾਇਰੈਕਟ ਟੂ CDFA 'ਚ ਉਹਨਾਂ ਨੇ ਕਿਹਾ ਸੀ ਵੀ ਅਸੀਂ ਉਹ 'ਚ ਪੈਸੇ ਜ਼ਿਆਦਾ ਦੇ ਦਾਂਗੇ। ਫਿਰ ਉਹ ਐਨ ਮੌਕੇ ਤੇ ਪ੍ਰੋਗਰਾਮ ਖੋਲ੍ਹਣ ਦੇ 10 ਦਿਨ ਬਾਅਦ ਬਜਟ ਕੱਟ ਹੋ ਗਿਆ ਸੀਗਾ, ਤੇ ਉਹ ਸਾਰਾ 20 ਮਿਲੀਅਨ ਹੀ ਚੱਕਿਆ ਗਿਆ ਸੀ। ਸੋ ਇਹਨਾਂ 3 ਕਾਉਂਟੀਆਂ ਨੂੰ ਕੋਈ ਪੈਸਾ ਨਹੀਂ ਆਇਆ ਸੀ ਉਸ ਪ੍ਰੋਗਰਾਮ 'ਚ। ਅੱਜ ਵੀ ਫਿਰ ਜਦੋਂ ਮੈਨੂੰ ਫੀਡਬੈਕ ਦੇਣ ਦਾ ਮੌਕਾ ਮਿਲਿਆ ਸੀ ਬਜਟ ਤੇ ਮੈਂ ਉਹਨਾਂ ਨੂੰ ਇਹੀ ਕਿਹਾ ਸੀਗਾ ਵੀ
ਦੇਖੋ 3 ਪੁਆਇੰਟ ਮੈਂ ਮੈਂਸ਼ਨ ਕੀਤੇ ਸੀ। ਪਹਿਲਾ ਪੁਆਇੰਟ ਤਾਂ ਮੈਂ ਇਹੀ ਕਿਹਾ ਸੀਗਾ ਵੀ ਜਿਹੜੀ ਆਹ ਇਮੀਗ੍ਰੇਸ਼ਨ ਦਾ ਫੀਅਰ ਆ ਸਾਡੀ ਲੇਬਰ ਦੇ ਵਿੱਚ, ਵੀ ਸਾਡੇ ਲਈ ਇਹ ਵਧੀਆ ਚੀਜ਼ ਨਹੀਂ ਪਰਸਨਲੀ ਗਰੋਅਰਸ ਲਈ। ਤੇ ਦੂਜੇ ਜਿਹੜੇ ਅਸੀਂ ਉਹਨਾਂ ਨੂੰ ਆਪਦੇ ਨਾਲ ਹੀ ਮੰਨਦੇ ਹਾਂ ਜਿਹੜੇ ਸਾਡੇ ਖੇਤਾਂ 'ਚ ਕੰਮ ਕਰਦੇ ਆ, ਸਾਡੇ ਭਰਾ ਨੇ, ਹੈ ਨਾ, ਜਾਂ ਉਹਨਾਂ ਬਿਨਾਂ ਸਾਡਾ ਕੰਮ ਨਹੀਂ ਚੱਲ ਸਕਦਾ ਹੈਗਾ। ਵੀ ਜੇ ਉਹਨਾਂ 'ਚ ਫੀਅਰ ਹੋਊਗਾ ਵੀ ਸਾਡੇ ਬਿਜ਼ਨਸ ਲਈ ਬਹੁਤ ਮਾੜੀ ਗੱਲ ਆ ਇਹ, ਫਾਰਮਿੰਗ ਕਮਿਊਨਿਟੀ ਲਈ, ਹੈ ਨਾ। ਤੇ ਇੱਕ ਤਾਂ CDFA ਨੂੰ ਇਹ 'ਤੇ ਧਿਆਨ ਦੇਣਾ ਚਾਹੀਦਾ, ਉਹਨਾਂ ਨੂੰ ਰਿਸੋਰਸ ਐਲੋਕੇਟ ਕਰ। ਇਸ ਬਜਟ 'ਚ ਵੀ ਮੈਂ ਉਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਥੋੜ੍ਹਾ ਜਿਹਾ ਫੰਡ ਰੱਖ ਕੇ ਤੇ ਵੀ ਕੀ ਰਿਕੁਆਇਰਮੈਂਟਸ ਨੇ ਉਹਨਾਂ ਲਈ, ਉਹਨਾਂ ਨੂੰ ਕੀ ਹੈਲਪ ਆ, ਕੋਈ ਹੈਲਪਲਾਈਨ ਖੋਲ ਦਿਓ, ਜਿਹੜੀ ਵੀ ਚੀਜ਼ ਹੈਗੀ। ਪਹਿਲੀ ਫੀਡਬੈਕ ਤਾਂ ਮੇਰੀ ਇਹੀ ਸੀਗੀ, ਹੈ ਨਾ। ਤੇ ਦੂਜਾ ਸੀਗਾ ਮੈਂ ਉਹਨਾਂ ਨੂੰ ਜਿਹੜਾ ਆਹੀ ਸਿਗਮਾ ਵਾਲਿਆਂ ਦਾ ਕਿਹਾ ਸੀਗਾ ਵੀ ਸਾਡੇ ਵੈਲੀ 'ਚ ਪਾਣੀ 'ਚ ਰੌਲਾ ਬਹੁਤ ਆ, ਹੈ ਨਾ। ਵੀ ਡਾਇਰੈਕਟਲੀ ਤਾਂ ਚਲੋ CDFA ਨੇ ਤੇ ਕੰਮ ਨਹੀਂ ਕਰਨਾ ਗਾ, ਪਰ ਜਿਹੜੇ ਪ੍ਰੋਗਰਾਮ ਨੇ ਟੇਲਰ ਹੁੰਦੇ ਨੇ, ਜਿਵੇਂ ਸਵੀਪ ਆ ਜਾਂ ਕੋਈ ਵੀ ਹੋਰ ਵੈਟ ਵਾਲਾ ਪ੍ਰੋਗਰਾਮ ਆਉਂਦੇ ਨੇ, ਉਹ ਤੁਸੀਂ ਪ੍ਰੋਗਰਾਮ ਪਿਛਲੀ ਵਾਰ ਸਾਡੇ 'ਚ 3 ਕਾਊਂਟੀਆਂ ਮਿਸ ਹੋ ਗਈਆਂ ਹਨ, ਤੇ ਵੀ ਇਹ ਹੋਣੀਆਂ ਨਹੀਂ ਚਾਹੀਦੀਆਂ। ਮੈਂ ਇਹ ਵੀ ਗੱਲ ਕਹੀ ਵੀ ਮੈਂ ਉੱਥੇ ਅੱਜ ਇਹ ਨਹੀਂ, ਮੈਂ 3 ਕਾਊਂਟੀਆਂ ਨੂੰ ਰਿਪਰੈਜ਼ੈਂਟ ਨਹੀਂ ਕਰਦਾ, ਸਾਡੇ ਗਰੋਅਰ ਸਾਰੇ ਕੈਲੀਫੋਰਨੀਆ 'ਚ ਨੇ, ਹੈ ਨਾ। ਤੇ ਪਰ ਇਸ ਏਰੀਏ ਨੂੰ ਪਿਛਲੀ ਵਾਰ ਕੋਈ ਡਾਲਰ ਨਹੀਂ ਆਇਆ। ਤੇ ਪਹਿਲੀ ਤਾਂ ਵੀ ਇਹ ਹੈ ਫੀਡਬੈਕ ਵੀ ਜਦੋਂ ਤੁਸੀਂ ਐਤਕੀ ਪ੍ਰੋਗਰਾਮ ਡਿਜ਼ਾਈਨ ਕਰੋ ਤਾਂ ਇਸ ਏਰੀਏ ਨੂੰ ਪੈਸੇ ਰਾਖਵੇਂ ਰੱਖੋ। ਹਾਂ, ਵੀ ਪਹਿਲ ਦੇ ਆਧਾਰ ਤੇ ਇਹਨਾਂ ਨੂੰ ਮਿਲਣੇ ਚਾਹੀਦੇ ਆ। ਤੇ ਦੂਜਾ ਮੈਂ ਉਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਐਨ ਲਾਸਟ ਮੂਮੈਂਟ ਦੇ ਪਿਛਲੀ ਵਾਰ ਕਮਿਊਨੀਕੇਟ ਕੀਤਾ ਵੀ ਬਜਟ ਘੱਟ ਹੋ ਗਿਆ ਜੀ, ਜੇ ਤੁਹਾਨੂੰ ਐਤਕੀ ਲੱਗਦਾ ਡਿਊ ਟੂ LA ਫਾਇਰਸ, ਉਹ ਬਹੁਤ ਵੱਡਾ ਅਨਨੋਨ ਆ ਹੁਣ। ਹਾਂਜੀ, ਬਿਲਕੁਲ। ਤੇ ਐਤਕੀ ਦਾ ਸਟੇਟ ਤੇ ਵੀ ਬਜਟ ਤੇ ਵੀ ਕਿਸੇ ਵੀ ਟਾਈਮ ਜਾ ਕੇ ਕਹਿ ਸਕਦੇ ਆ ਵੀ ਸਾਨੂੰ ਬਜਟ ਇੰਨਾ ਘੱਟ ਕਰਨਾ ਪੈਣਾ, ਕਿਉਂਕਿ ਅਸੀਂ ਉਹ ਮਨੀ ਉਧਰ ਨੂੰ ਰੀਲੋਕੇਟ ਕਰਨੀ। ਜੇ ਇਹੋ ਜਿਹਾ ਕੋਈ ਸੀਨ ਬਣਦਾ, ਚਲੋ ਨੈਚੁਰਲ ਡਿਜ਼ਾਸਟਰ ਨੂੰ ਅਸੀਂ ਰੋਕ ਤਾਂ ਸਕਦੇ ਨਹੀਂ, ਹੈ ਨਾ। ਤੇ ਵੀ ਜੇ ਕੋਈ ਇਹੋ ਜਿਹਾ ਸੀਨ ਬਣਦਾ, ਪਹਿਲਾਂ ਤੁਸੀਂ ਗਰੋਅਰਸ ਨੂੰ ਅਰਲੀ ਕਮਿਊਨੀਕੇਟ ਕਰੋ, ਬਹੁਤ ਅਰਲੀ, ਨਾ ਕਿ ਪ੍ਰੋਗਰਾਮ ਦੇ 10 ਦਿਨ ਬਾਅਦ ਜਾ ਕੇ ਜਿਹਨਾਂ ਨੇ ਐਪਲੀਕੇਸ਼ਨਾਂ ਲਾ ਕੇ ਦਿੱਤੀਆਂ ਵੀ ਅਸੀਂ ਨਹੀਂ ਕਰਨਾ, ਉਦੋਂ ਨੂੰ ਬੰਦਾ ਸਾਰੀ ਐਫਰਟ ਲਾਈ ਬੈਠਾ ਹੁੰਦਾ। ਸਹੀ ਗੱਲ। ਤੇ ਬਾਕੀ ਮੈਂ ਉਹਨਾਂ ਨੂੰ ਕਿਹਾ ਸੀਗਾ ਵੀ ਜਿੰਨੇ ਵੀ ਇਹ ਪ੍ਰੋਗਰਾਮ ਨੇ ਤੁਸੀਂ ਇਸ ਚੀਜ਼ ਨੂੰ ਰੱਖ ਕੇ ਚੱਲੋ, ਨਾ ਕਿ ਇਹ ਨਾ ਸੋਚੋ ਵੀ ਗਰੋਅਰਾਂ ਨੂੰ ਪੈਸੇ ਵੰਡਣੇ, ਇਹ ਦੇਖ ਕੇ ਚੱਲੋ ਵੀ ਕਲਾਈਮੇਟ ਚੇਂਜ ਹੋ ਰਿਹਾ ਸਾਡਾ, ਤੇ ਕਲਾਈਮੇਟ ਚੇਂਜ ਦੇ ਨਾਲ ਵੀ ਅਸੀਂ ਗਰੋਅਰ ਨੂੰ ਕਲਾਈਮੇਟ ਰੈਜ਼ੀਲੀਐਂਟ ਕਿਵੇਂ ਬਣਾਉਣਾ। ਉਹਦਾ ਇੱਕ ਤਰੀਕਾ ਇਹ ਹੈ ਵੀ ਉਹਨਾਂ ਦੇ ਇਨਫਰਾਸਟਰਕਚਰ ਤੇ, ਜਿਹੜਾ ਸਮਾਲ ਸਕੇਲ ਫੈਮਿਲੀ ਗਰੋਅਰ ਆ, ਉਹਨਾਂ ਦੇ ਇਨਫਰਾਸਟਰਕਚਰ ਤੇ ਕੰਮ ਕੀਤਾ ਜਾਵੇ, ਨਾ ਕਿ ਉਹਨਾਂ ਨੂੰ ਐਵੇਂ 10,000 ਇੱਥੇ ਦੇਤਾ, 20,000 ਉੱਥੇ ਦੇਤਾ, ਹੈ ਨਾ। ਉਹ ਇੱਧਰ ਉੱਧਰ ਹੀ ਲੱਗ ਜਾਂਦਾ। ਤੁਸੀਂ ਉਹਨਾਂ ਨੂੰ ਪੈਸੇ ਦਿਓ, ਜਿਵੇਂ ਇਰੀਗੇਸ਼ਨ ਸਿਸਟਮ ਅਪਗ੍ਰੇਡ ਹੁੰਦੇ ਆ, ਸੋਲਰ ਲੱਗਦੇ ਆ, ਉਹਨਾਂ ਦੀ ਇਨਪੁਟ ਕਾਸਟ ਘੱਟਦੀ ਆ, ਹੈ ਨਾ। ਤੇ ਜਿਹੜੇ ਇਨਐਫੀਸ਼ੀਐਂਟ ਪੰਪਸ ਵਗੈਰਾ ਨੇ ਜਾਂ VFDs ਨੇ, ਉਹਨਾਂ ਤੇ ਇਨਵੈਸਟ ਕਰੋ। ਉਹ ਉਹਨਾਂ ਦੀ 15 ਤੋਂ 20 ਸਾਲ ਦੀ ਇਨਵੈਸਟਮੈਂਟ ਆ, ਉਹਨਾਂ ਨੇ ਇੰਨਾ ਘੱਟੋ ਘੱਟ ਉਹਨਾਂ ਦਾ ਲਾਈਫ ਟਾਈਮ ਹੈਗਾ, ਹੈ ਨਾ। ਤੇ ਵੀ ਉਹ ਆਪ ਰੈਜ਼ੀਲੀਐਂਟ ਹੋਣਗੇ। ਤੇ ਜਿਹੜੀ ਸਮਾਰਟ ਐਗ ਆ ਰਹੀ ਹੈ, ਵੀ ਉਹ ਤੇ ਤੁਸੀਂ ਸਮਾਰਟ ਐਗ ਤੇ ਵੀ $37 ਮਿਲੀਅਨ ਹੈਗਾ ਉਹਨਾਂ ਕੋਲੇ, ਜਿਹੜਾ ਸਮਾਰਟ ਐਗ ਤੇ ਲਾਉਣਾ ਉਹਨਾਂ ਨੇ। ਤੇ ਵੀ ਇਹਨਾਂ ਤੇ ਜ਼ਰੂਰ ਫੰਡ ਕਰੋ ਜ਼ਿਆਦਾ ਤੋਂ ਜ਼ਿਆਦਾ, ਵੀ ਫਿਊਚਰ ਲਈ ਸੋਚੋ, ਨਾ ਕਿ ਲੌਂਗ ਟਰਮ ਲਈ ਸੋਚੋ। ਵਿਜ਼ਨ ਹੋਣੀ ਚਾਹੀਦੀ ਹੈ, ਸ਼ਾਰਟ ਟਰਮ ਲਈ ਨਾ ਸੋਚੋ ਵੀ ਐਤਕੀ ਗਰੋਅਰਾਂ ਨੂੰ ਡਰਾਟ ਆ ਗਿਆ ਜੀ, ਇਹਨੂੰ ਪੈਸੇ ਦੇਣੇ ਚਾਹੀਦੇ ਆ, ਚਲੋ ਆਪਾਂ ਇਹ ਨਹੀਂ ਕਹਿੰਦੇ, ਲੋੜ ਆ। ਹਾਂ, ਹੈ ਨਾ। ਤੇ ਤੀਜਾ ਮੈਂ ਉਹਨਾਂ ਨੂੰ ਕਿਹਾ ਸੀਗਾ ਵੀ ਤੀਜਾ ਮੇਰਾ ਪੁਆਇੰਟ ਇਹ ਸੀਗਾ ਵੀ ਜਿਹੜੀ ਸਟੇਟ ਹੈ ਨਾ, ਉਹਨੂੰ ਸੋਚਣਾ ਚਾਹੀਦਾ ਵੀ ਅਲਟਰਨੇਟਿਵ ਕ੍ਰਾਪਸ ਤੇ ਜਾਂ ਸਬਸਟੀਟਿਊਟ ਕ੍ਰਾਪ, ਜੋ ਮਰਜ਼ੀ ਨੇਮ ਦੇ ਲਓ ਉਹਨੂੰ, ਵੀ ਜਿਹੜੀ ਲੈਂਡ 'ਚ ਪਾਣੀ ਦਾ ਇਸ਼ੂ ਆ ਉੱਥੇ ਤੁਸੀਂ ਅਲਟਰਨੇਟ ਦਿਓ ਗਰੋਅਰ ਨੂੰ, ਵੀ ਤੁਸੀਂ ਬਦਾਮ ਨੂੰ ਫੱਟ ਕੇ ਜਾਂ ਪਿਸਤਾ ਫੱਟ ਕੇ ਤੁਸੀਂ ਆਹ ਕ੍ਰਾਪਸ ਲਾਓ, ਕਿਉਂਕਿ ਇਹਨਾਂ ਨੇ ਪਾਣੀ ਘੱਟ ਲੈਣਾ। ਹਾਂ, ਬਿਲਕੁਲ। ਤੇ ਉਹਦਾ ਮੈਂ ਕਿਹਾ ਕੋਈ ਇਨੀਸ਼ੀਏਟਿਵ ਨਹੀਂ, ਤੁਸੀਂ ਉਹਦੇ ਲਈ ਪੈਸੇ ਛੱਡੋ, ਇਹ ਇੱਕ ਦਿਨ 'ਚ ਤਾਂ ਕੰਮ ਹੋਣਾ ਨਹੀਂ ਗਾ। ਬਿਲਕੁਲ। ਕਈ ਸਾਲ ਲੱਗਣਗੇ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਸੁਧਾਰਨ ਦੇ ਲਈ 100%। ਸੋ ਇਹ ਮੇਰੇ 3 ਪੁਆਇੰਟ ਸੀਗੇ ਜਦੋਂ ਮੈਨੂੰ ਮਿਲੇ, 2 ਮਿੰਟ ਬੋਲਣ ਦਿੱਤੇ ਨੇ। ਠੀਕ ਹੈ। ਤੇ ਉਹ ਓਵਰਆਲ ਕੀ ਪਲਾਨ ਜਿਹੜਾ ਉਹਨਾਂ ਨੇ ਕਰ ਰਹੇ ਆ, ਜਦੋਂ ਤੁਸੀਂ ਉੱਥੇ ਪਲਾਨ ਦੇ ਵਿੱਚ ਸੀਗੇ, ਕੀ ਸੋਚ ਕੀ ਰਿਹਾ, CDFA ਕੀ ਸੋਚ ਰਿਹਾ ਇਸ ਸਾਲ ਦੇ ਲਈ, ਉਹਨਾਂ ਦੇ ਕੀ ਹੈ, ਇਹ ਤਾਂ ਚਲੋ ਤੁਸੀਂ ਆਪਣੀ ਰਾਏ ਉੱਥੇ ਰੱਖੀ ਹੈ, ਉਹ ਕੀ ਸੋਚ ਰਹੇ ਆ? ਨਹੀਂ, ਉਹਨਾਂ ਦਾ ਦੇਖੋ ਬਜਟ 'ਚ ਇਹੀ 3-4 ਵੱਡੀਆਂ ਟਿਕਟ ਆਈਟਮ ਨੇ। $170 ਮਿਲੀਅਨ ਉਹਨਾਂ ਨੇ ਵੰਡਣਾ ਐਤਕੀ ਇਸ ਸਾਲ 'ਚ, ਠੀਕ ਹੈ। ਸਿਰਫ ਸਵੀਪ ਲਈ ਜਾਂ ਓਵਰਆਲ 250 ਮਿਲੀਅਨ ਉਹਨਾਂ ਨੂੰ ਪ੍ਰੌਪ 4 ਚੋਂ ਮਿਲਿਆ। ਅੱਛਾ, ਬੌਂਡ ਸੀਗਾ ਉਹ $10 ਬਿਲੀਅਨ ਦਾ ਅਪਰੂਵ ਹੋਇਆ, ਹੈ ਨਾ। ਉਹਦੇ ਵਿੱਚੋਂ $1 ਬਿਲੀਅਨ ਐਗਰੀਕਲਚਰ ਨੂੰ ਆਇਆ, ਹੈ ਨਾ। 1 ਬਿਲੀਅਨ ਕਿ 1 ਮਿਲੀਅਨ? 1 ਬਿਲੀਅਨ। ਠੀਕ ਹੈ ਜੀ। ਠੀਕ ਹੈ ਜੀ। 250 ਮਿਲੀਅਨ ਉਹਨਾਂ ਨੇ ਉਸ 1 ਬਿਲੀਅਨ 'ਚ ਸਿੱਧਾ CDFA ਨੂੰ ਦਿੱਤਾ ਵੰਡਣ ਲਈ। ਉਸ 250 'ਚ
ਤੇ ਕੁਛ ਪੈਸੇ ਨੇ ਐਗਜ਼ੈਕਟਲੀ ਮੈਨੂੰ ਅਕਾਊਂਟ ਯਾਦ ਨਹੀਂ ਕਿ ਵੀ ਇੱਥੇ ਕਿੰਨੇ ਨੇ, ਤੇ ਕੁਛ ਸਟੇਟ ਦੇ ਪਹਿਲਾਂ ਵੀ ਆਪਦੇ ਜਿਹੜੇ ਫੰਡ ਨੇ ਜਿਹੜੇ ਆਉਂਦੇ ਨੇ ਇਹਨਾਂ ਨੂੰ ਜਨਰਲ ਫੰਡਸ ਦੇ ਵਿੱਚੋਂ, ਠੀਕ ਹੈ। ਉਹ ਰਲਾ ਮਿਲਾ ਕੇ ਇਸ ਵਾਰ ਦਾ $170 ਮਿਲੀਅਨ ਦਾ ਬਜਟ ਹੈ। ਅੱਛਾ, ਉਹਦੇ 'ਚ ਠੀਕ ਹੈ। ਉਹਦੇ 'ਚ ਜਿਹੜੇ 2-3 ਵੱਡੇ ਪ੍ਰੋਗਰਾਮ ਨੇ, ਉਹ ਹੈਲਥੀ ਸੋਇਲ ਦਾ $33 ਮਿਲੀਅਨ ਹੈ, ਸਵੀਪ ਦਾ $37 ਮਿਲੀਅਨ ਆ, ਤੇ ਕਲਾਈਮੇਟ ਸਮਾਰਟ ਐਕਟ ਤੇ $35 ਮਿਲੀਅਨ ਸਪੈਂਡ ਕਰਨਾ। ਤੇ ਫਿਰ ਛੋਟੇ ਆ ਜਾਂਦੇ ਨੇ, ਜਿਵੇਂ 16-17 ਮਿਲੀਅਨ ਜਿਹੜੇ ਡਰਾਟ ਤੇ ਇੰਪੈਕਟ ਨੇ ਜਾਂ ਫਲੱਡ ਦੇ, ਹੈ ਨਾ, ਉਹਨਾਂ ਪ੍ਰੋਗਰਾਮ 'ਚ। ਫਿਰ ਛੋਟੇ ਛੋਟੇ ਪ੍ਰੋਗਰਾਮ ਕਾਫੀ ਆ ਜਾਂਦੇ ਨੇ, ਕੋਈ 1 ਮਿਲੀਅਨ ਦਾ, ਕੋਈ 2 ਮਿਲੀਅਨ ਦਾ। ਸੋ ਰਲਾ ਮਿਲਾ ਕੇ $170 ਮਿਲੀਅਨ ਬਣਦਾ। ਉਦਾਂ ਵੈਸੇ ਆਈ ਡੋਨਟ ਨੋ, ਮੈਨੂੰ ਇਦਾਂ ਲੱਗ ਰਿਹਾ ਆ ਵੀ ਕੈਲੀਫੋਰਨੀਆ ਦੀ ਖੇਤੀ ਤਾਂ ਬਹੁਤ ਵੱਡੀ ਹੈ, 170 ਮਿਲੀਅਨ ਥੋੜੇ ਨਹੀਂ ਲੱਗ ਰਹੇ ਪੂਰੀ ਕੈਲੀਫੋਰਨੀਆ ਦੇ ਲਈ। ਦੇਖੋ, ਇਹ ਇਨਸੈਂਟਿਵ ਪ੍ਰੋਗਰਾਮ ਨੇ, ਕੱਲੇ ਇਹੀ ਪ੍ਰੋਗਰਾਮ ਨਹੀਂ ਹੁੰਦੇ, ਹੋਰ ਬਹੁਤ ਹੁੰਦੇ ਨੇ। ਜੇ ਆਪਾਂ ਸਾਰਿਆਂ ਨੂੰ ਰਲਾ ਮਿਲਾ ਲਈਏ ਨਾ, ਰਾਜਕਰ ਜੀ, 2 ਸਾਲ ਪਹਿਲਾਂ ਮੈਂ 1 ਸਾਲ ਦਾ ਐਸਟੀਮੇਟ ਲਾਇਆ ਸੀ, ਆਲਮੋਸਟ $800 ਮਿਲੀਅਨ ਸਟੇਟ ਤੇ ਫੈਡਰਲ ਨੇ ਕੈਲੀਫੋਰਨੀਆ 'ਚ ਗ੍ਰਾਂਟਾਂ 'ਚ ਵੰਡਿਆ ਸੀਗਾ। ਇਹ ਅੱਛਾ, ਇਹ ਜਿਹੜੇ ਤੁਸੀਂ 170 ਕਹਿ ਰਹੇ ਆ ਸਿਰਫ ਗ੍ਰਾਂਟਾਂ 'ਚ ਵੰਡੇ ਜਾਣੇ ਆ? ਇਕੱਲੇ CDFA ਦੇ ਪ੍ਰੋਗਰਾਮਸ ਦੇ ਥਰੂ, ਹੈ ਨਾ। ਫਿਰ ਸਟੇਟ ਦੇ ਹੋਰ ਵੀ ਪ੍ਰੋਗਰਾਮ ਹੈਗੇ ਆ ਆਊਟਸਾਈਡ CDFA, ਹੈਗਾ। ਫੈਡਰਲ ਦੀ ਬਹੁਤ ਵੱਡੀ ਫੰਡਿੰਗ ਆਉਂਦੀ ਆ। ਸੋ ਇਹ $700-800 ਮਿਲੀਅਨ ਦੀ ਗੇਮ ਹੋ ਜਾਂਦੀ ਆ ਸਾਲ ਦੇ ਐਂਡ ਤੇ ਜਾ ਕੇ, ਜੇ ਆਪਾਂ ਦੇਖਿਆ ਜਾਵੇ। ਮੇਨਲੀ ਟਾਰਗੇਟ ਹੁੰਦੇ ਆ ਇਹਨਾਂ 'ਚ ਸਮਾਲ ਸਕੇਲ ਫੈਮਿਲੀਜ਼ ਗਰੋਅਰਸ, ਹੈ ਨਾ, ਜਿਵੇਂ ਉਹਨਾਂ ਦੇ ਪੈਸੇ ਰਾਖਵੇਂ ਵੀ ਹੁੰਦੇ। ਤੇ ਉਸ ਹਿਸਾਬ ਨਾਲ ਫਿਰ ਰਕਮ ਕਾਫੀ ਸਿਗਨੀਫਿਕੈਂਟ ਬਣ ਜਾਂਦੀ ਹੈ। ਮੈਂ ਇਹ ਤਾਂ ਨਹੀਂ ਕਹਿੰਦਾ ਕਿ ਵੀ ਬਹੁਤ ਵੱਡੀ ਹੁੰਦੀ ਹੈ ਜੀ, ਟੋਟਲ ਚੇਂਜ ਹੋ ਜਾਊਗਾ, ਪਰ ਤਾਂ ਹੀ ਇਹ ਗੱਲ ਇੰਪੋਰਟੈਂਟ ਹੈ ਨਾ ਵੀ ਜਿੰਨੇ ਪੈਸੇ ਲੱਗ ਰਹੇ ਉਹ ਹੈ ਜੀ ਲੌਂਗ ਟਰਮ ਇਨਵੈਸਟਮੈਂਟ ਤੇ ਲੱਗਣ, ਉਹਦੇ ਪ੍ਰੋਗਰਾਮ ਇਹੋ ਜਿਹੇ ਹੋਣ, ਤੇ ਉਹ ਫਿਰ ਸਾਨੂੰ ਲੌਂਗ ਟਰਮ ਉਹਦੇ ਬੈਨੀਫਿਟ ਵੀ ਹੋਣਗੇ, ਨਾ ਕਿ ਸ਼ਾਰਟ ਟਰਮ ਸੋਚਿਆ ਜਾਵੇ। ਠੀਕ ਹੈ। ਸੋ ਇਹ ਸਾਰੀਆਂ ਚੀਜ਼ਾਂ ਆ। ਸੋ ਮਨੀ ਜਿਹੜੀ ਵੰਡਣੀ ਆ ਜਿਸ ਹਿਸਾਬ ਦੇ ਨਾਲ। ਸੋ ਹੁਣ ਇੱਥੇ ਜਦੋਂ ਤੁਸੀਂ ਹੈਲਦੀ ਸੋਇਲ ਤੇ ਹੁਣ ਸਵੀਪ ਦੀ ਗੱਲ ਕਰਦੇ ਆ, ਚਲੋ ਇਹ ਤਾਂ ਇਵੈਂਚੁਅਲੀ ਪਤਾ ਲੱਗੂਗਾ ਵੀ ਕਿਹੜੀ ਕਾਉਂਟੀਜ਼ ਦੇ ਵਿੱਚ ਇਹ ਆ ਰਿਹਾ, ਜੇ ਬਾਈ ਚਾਂਸ ਕਿੱਦਾਂ ਰਹਿੰਦਾ ਹੈ, ਜੋ ਵੀ ਰਹਿੰਦਾ ਆ, ਪਰ ਉਹਦੇ ਲਈ ਰੈਡੀ ਕਿੱਦਾਂ ਰਹਿਣਾ ਆ, ਕਿਹੜੀਆਂ ਚੀਜ਼ਾਂ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ, ਇਹਦੇ ਐਪਲੀਕੇਸ਼ਨਸ ਕਦੋਂ ਓਪਨ ਹੋਣ ਦੀਆਂ ਤੁਹਾਨੂੰ ਪਤਾ ਲੱਗਾ ਵੀ, ਕੁਝ ਪਤਾ ਲੱਗਾ ਵੀ ਕੀ ਟਾਈਮ ਫਰੇਮ ਕਦੋਂ ਓਪਨ ਹੋਣੀਆਂ ਇਹਦੀਆਂ ਐਪਲੀਕੇਸ਼ਨਸ? ਹਾਂਜੀ, ਨਹੀਂ, ਜਿਹੜਾ ਤਾਂ ਕਾਊਂਟੀ ਵਾਈਜ਼ ਤਾਂ ਨਹੀਂ ਹੁੰਦਾ ਕਿ ਇਹਨਾਂ ਦਾ ਬਜਟ, ਜਿਹੜੇ ਜਦੋਂ ਬਲਾਕ ਗ੍ਰਾਂਟ ਵੰਡਦੇ ਉਦੋਂ ਬਾਈ ਕਾਊਂਟੀਜ਼ ਦੇ ਦਿੰਦੇ ਨੇ, ਹੈ ਨਾ, ਜਿਹੜਾ ਪਿਛਲੀ ਵਾਰ ਬਣਿਆ ਸੀ। ਤੇ ਮਾਡਲ ਐਤਕੀ ਵੀ ਉਹੀ ਹੋਊਗਾ, ਪਰ ਐਤਕੀ ਆਪਾਂ ਇੰਨੀ ਗਰੰਟੀ ਦਿੰਦੇ ਹਾਂ ਆਪਣੇ ਗਰੋਅਰਸ ਨੂੰ ਵੀ ਇਹ ਕੋਈ ਕਾਊਂਟੀ ਛੱਡਣ ਨਹੀਂ ਦਿੰਦੇ ਆਪਾਂ, ਕਿਉਂਕਿ ਬਹੁਤ ਰੌਲਾ ਪਾਇਆ ਹੋਇਆ। ਹੁਣ ਤੋਂ ਇੰਨਾ ਭੱਜਦੇ ਆ ਵੀ ਜਦੋਂ ਗੱਲ ਕਰਨ ਲੱਗਦੇ ਆ ਆਪਾਂ ਇਹਦੀ ਵੀ, ਤੁਸੀਂ ਪਿਛਲੀ ਵਾਰ 3 ਕਾਊਂਟੀ ਨੂੰ ਪੈਸੇ ਦਿੱਤੇ, ਤਾਂ ਉਹਦੇ ਸਾਰੇ ਨੀਵੀਂ ਪਾ ਦਿੰਦੇ ਆ ਕਿ ਰਹਿਣ ਵਾਲੇ ਸਟਾਫ ਵਾਲੇ ਹੁੰਦੇ ਨੇ ਵੀ ਸਾਤੋਂ ਮਿਸ ਹੋਇਆ ਹੋਇਆ ਹੈ। ਬਹੁਤ ਰੌਲਾ ਪਾਇਆ ਆਪਾਂ CDFA ਚੀਜ਼। ਮੈਨੂੰ ਪਤਾ ਯਾਦ ਆ, ਆਪਾਂ ਨੂੰ ਲਾਸਟ ਟਾਈਮ ਆਪਾਂ ਦੱਸਦੇ ਰਹੇ ਤੇ ਬਾਅਦ ਦੇ ਵਿੱਚ ਅਖੀਰ 'ਚ ਕਹਿੰਦੇ ਸੀ ਵੀ ਨਹੀਂ ਜੀ, ਉਹ ਤਾਂ ਗਲਤ ਐਲੋਕੇਟ ਹੋ ਗਏ ਜਾਂ ਕੁਝ, ਉਹ ਵੀ ਬਹੁਤ ਉਦੋਂ ਰੌਲਾ ਪਿਆ ਸੀਗਾ। ਹਾਂਜੀ, ਸੋ ਹੁਣ ਉਹਨਾਂ ਚੀਜ਼ਾਂ ਦੇ ਜਿਹੜੀਆਂ ਮਿਸਟੇਕਸ ਹੋਈਆਂ ਨੇ ਪਿਛਲੇ ਪ੍ਰੋਗਰਾਮ 'ਚ ਇਹਨਾਂ ਤੋਂ, ਉਹ ਦੁਬਾਰਾ ਤਾਂ ਨਹੀਂ ਰਿਪੀਟ ਹੁੰਦੀਆਂ। ਐਤਕੀ ਪੈਸੇ ਤਾਂ ਆਉਣਗੇ ਸਾਰੀ ਕਾਊਂਟੀਜ਼ ਦੇ ਵਿੱਚ, ਹੈ ਨਾ। ਤੇ ਆਪਾਂ ਜਿਵੇਂ ਅੱਗੇ ਰੌਲਾ ਪਾਇਆ ਸੀਗਾ ਵੀ ਤੁਸੀਂ ਹਿਸਟੋਰੀਕਲੀ ਅੰਡਰਸਰਵਡ ਨੂੰ ਤੁਸੀਂ ਪਹਿਲਾਂ ਉਹਨਾਂ ਦੀ ਹੋਣੀ ਚਾਹੀਦੀ ਰਿਕੁਆਇਰਮੈਂਟ, ਹੈ ਨਾ। ਤੇ ਅੱਗੇ ਜਦੋਂ ਪੈਸੇ ਵੰਡ ਨਹੀਂ ਹੁੰਦੇ ਸੀ ਤੇ ਚੱਕ ਕੇ ਜਨਰਲ ਫੰਡ 'ਚ ਕਰ ਦਿੰਦੇ ਸੀ, ਕਹਿੰਦੇ ਸੀ ਹੋਏ ਨਹੀਂ ਸੀ, ਕਿ ਮਤਲਬ ਦਿੰਦੇ ਹੀ ਨਹੀਂ ਸੀ, ਉਹਨਾਂ ਨੂੰ ਲੱਭਦੇ ਹੀ ਨਹੀਂ ਸੀ। ਉਹ ਫਿਰ ਕਿਹਾ ਸੀਗਾ ਵੀ ਨਹੀਂ, ਉਹ ਫੰਡ ਉੱਥੇ ਹੀ ਰਹਿਣਗੇ, ਉਹ ਕਿਸੇ ਨੂੰ ਹੋਰ ਨਹੀਂ ਦੇ ਸਕਦੇ। ਸੋ ਪੱਕੇ ਉਹਨਾਂ ਨਾਲ ਬੰਨ ਦਿੱਤੇ ਜਾਣ। ਪੱਕੇ ਬੰਨ। ਤਾਂ ਹੀ ਹੁਣ ਦੁਬਾਰਾ ਕਾਲਾਂ ਆਉਂਦੀਆਂ ਹੁੰਦੀਆਂ ਵੀ ਹਿਸਟੋਰੀਕਲੀ ਅੰਡਰਸਰਵਡ ਜਾਂ SDFR ਨੂੰ ਹੀ ਪੈਸੇ ਆ, ਉਹਨਾਂ ਦਾ ਹੀ ਫੰਡ ਆਏ, ਉਹਨਾਂ ਦਾ ਹੀ ਲੱਗਣਾ, ਹੈ ਨਾ। ਇਹੋ ਜਿਹੀ ਕਾਫੀ ਗੱਲਾਂ ਸੀਗੀਆਂ। ਤੇ ਐਤਕੀ ਵੀ ਹੁਣ ਆਪਣਾ ਜਿਹੜੀ ਇਨਪੁਟ ਹੋਊਗੀ ਇਹਨਾਂ ਪ੍ਰੋਗਰਾਮਸ ਦੇ ਵਿੱਚ, ਜਦੋਂ ਹੁਣ ਪ੍ਰੋਗਰਾਮਸ ਦਾ ਪਤਾ ਇਸ ਵਾਰ ਥੋੜ੍ਹਾ ਜਿਹਾ ਸੌਖਾ ਕੰਮ ਬਈ ਪ੍ਰੋਗਰਾਮਸ ਕਿਵੇਂ ਆ ਤੇ ਕਿਹੜੇ ਬਲਾਕ ਗ੍ਰਾਂਟ 'ਚ ਜਾਣੇ ਨੇ, ਉਹ ਸਾਰਾ ਕੁਛ ਕਲੀਅਰ ਹੈ ਨਾ। ਤੇ ਪਿਛਲੀ ਵਾਰ ਇਹ ਸਾਰੀਆਂ ਚੀਜ਼ਾਂ ਡਿਜ਼ਾਈਨ ਹੋ ਰਹੀਆਂ ਸੀ, ਸੋ ਉਸ ਟਾਈਮ ਤੇ ਘੱਟ ਟਾਈਮ ਲੱਗੂਗਾ। ਪਰ ਜਿਸ ਹਿਸਾਬ ਨਾਲ ਸਟੇਟ ਦੀ ਪੇਸ ਹੁੰਦੀ ਆ, ਮੈਂ ਇਹ ਤੀਜੇ ਕੁਆਟਰ ਜਾ ਕੇ ਮੈਨੂੰ ਲੱਗਦਾ ਪ੍ਰੋਗਰਾਮ ਓਪਨ ਹੋਣਗੇ। ਠੀਕ ਆ। ਪਰ ਆਪਾਂ ਨੂੰ ਇਹੀ ਆ ਵੀ ਸਲਾਹ ਸਾਰਿਆਂ ਨੂੰ ਵੀ ਤੁਸੀਂ ਪ੍ਰਪੇਅਰ ਪਹਿਲਾਂ ਹੀ ਰਹੋ। ਦੂਜੇ ਕੁਆਟਰ ਤੇ ਸਾਰੇ ਪ੍ਰਪੇਅਰ ਹੋਈਏ, ਆਪਾਂ ਸਾਰਿਆਂ ਕੁਝ ਜਿਨ੍ਹਾਂ ਨੇ ਜਿਹੜੇ ਪ੍ਰੋਗਰਾਮ 'ਚ ਇੰਟਰਸਟਡ ਆ, ਉਹਦਾ ਜਿਹੜਾ ਵੀ ਪੇਪਰ ਵਰਕ ਆ ਤੁਸੀਂ ਦੂਜੇ ਕੁਆਟਰ 'ਚ ਕੰਪਲੀਟ ਕਰਕੇ ਰੱਖੋ। ਕੋਈ ਵੀ ਰਲਦਾ ਮਿਲਦਾ ਜਿਹੜਾ ਪ੍ਰੋਗਰਾਮ ਜਿਹੜੇ ਪੇਪਰ ਵਰਕ ਦਾ ਪਤਾ ਹੋਵੇ ਵੀ ਕਿਹੜੀਆਂ ਚੀਜ਼ਾਂ ਹੁੰਦੀਆਂ? ਇੱਕ ਕੋਈ ਨਵਾਂ ਆਇਆ ਹੋਊਗਾ ਪਿਛਲੇ ਸਾਲ ਦੇ ਵਿੱਚ ਖੇਤੀ 'ਚ, ਉਹ ਸੋਚਦਾ ਹੋਊਗਾ ਅੱਛਾ ਮੈਨੂੰ ਕਿਹੜੇ ਡਾਕੂਮੈਂਟ ਚਾਹੀਦੇ ਆ, ਪਿਛਲੇ ਸਾਲ ਦੀ ਇਨਕਮ, ਗ੍ਰੋਸ, ਫਰਟੀਲਾਈਜ਼ਰ ਦਾ ਖਰਚਾ, ਇਹਦਾ ਖਰਚਾ, ਕਿਹੜੀਆਂ ਕਿੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਤੁਹਾਨੂੰ ਚਾਹੀਦੀਆਂ ਹੁੰਦੀਆਂ, ਤਾਂ ਜੋ ਬੰਦੇ ਹੁਣੇ ਪੇਪਰ ਵਰਕ ਵੱਲ ਨੂੰ ਜਿਹੜਾ ਧਿਆਨ ਦੇਣਾ ਸ਼ੁਰੂ ਕਰਨ।
ਨਹੀਂ, ਪ੍ਰੋਗਰਾਮ ਟੂ ਪ੍ਰੋਗਰਾਮ ਡਿਫਰ ਕਰਦੇ ਆ, ਠੀਕ ਹੈ, ਪਰ ਓਕੇ, ਇੱਕ ਚੀਜ਼ ਅਸੀਂ ਇਨਕਰੇਜ ਕਰਦੇ ਹਾਂ ਸਾਰਿਆਂ ਨੂੰ ਵੀ ਫਾਰਮ ਲੌਗ ਹੋਣਾ ਚਾਹੀਦਾ ਸਾਰਿਆਂ ਦਾ। ਓਕੇ, ਫਾਰਮ ਲੌਗ 'ਚ ਵੀ ਤੁਸੀਂ ਕੋਈ ਵੀ ਪ੍ਰੈਕਟਿਸ ਕਰਦੇ ਆ, ਕੋਈ ਤੁਸੀਂ ਚੀਜ਼ ਕਰਦੇ ਆ, ਜਾਂ ਕੋਈ ਵੀ ਚੀਜ਼ ਐਡ ਕੀਤੀ ਹੈ ਫਰਟੀਲਾਈਜ਼ਰ, ਉਹ ਸਾਰਾ ਰੈਕਡ ਹੁੰਦਾ, ਤਰੀਕ ਪਾ ਕੇ ਨਾਲ ਦੀ ਨਾਲ ਲਿਖ ਦਿਓ ਨਾਲ ਸਟੈਂਡਰਡ। ਇਨਵਾਇਸ ਐਡ ਕਰ ਦਿਓ। ਹਾਂ, ਜੇ ਉਹ ਨਹੀਂ ਵੀ ਇਨਵੋਇਸ ਕਰੋਗੇ ਉਹ ਤਾਂ ਲੱਭੀ ਜਾਂਦੀ ਹੈ, ਪਰ ਜਦੋਂ ਕੋਈ ਬੰਦੇ ਨੂੰ ਹਾਂਜੀ, ਪਤਾ ਹੀ ਨਾ ਹੋਵੇ ਮੈਂ ਕੀਤਾ ਕਿ ਪਿਛਲੇ ਸਾਲ, ਫੇਰ ਬਹੁਤ ਔਖਾ ਹੋ ਜਾਂਦਾ। ਫਿਰ ਨਹੀਂ ਬੈਕ ਲੱਭ ਟਰੈਕ ਪਾਉਂਦੇ। ਕਰਕੇ ਜਾ ਕੇ ਲੱਭਣੀਆਂ ਚੀਜ਼ਾਂ, ਫਿਰ ਉਹਨਾਂ ਦੇ ਗਾਹਾਂ ਬਿੱਲ ਲੱਭਣੇ, ਹਨਾ। ਤੇ ਹੂੰ, ਫਾਰਮ ਲੌਗ ਨਾਲ ਬਹੁਤ ਈਜ਼ੀ ਹੋ ਜਾਂਦਾ। ਬਾਕੀ ਹੂੰ, ਪ੍ਰੋਗਰਾਮ ਟੂ ਪ੍ਰੋਗਰਾਮ ਡਿਫਰ ਕਰਦੇ ਆ। ਜੇ ਕਿਸੇ ਨੇ ਸਵੀਪ ਲਈ ਇੰਟਰਸਟਡ ਆ ਤਾਂ ਆਪਦੇ ਪੰਪ ਟੈਸਟ ਕਰਵਾ ਲਓ, ਹਨਾ। ਸੋਲਰ ਡਿਜ਼ਾਈਨ ਜੇ ਲਾਉਣਾ, ਸੋਲਰ ਡਿਜ਼ਾਈਨ ਬਣਵਾ ਲਓ, ਹਨਾ। ਤੇ ਜਾਂ ਤੁਸੀਂ ਜੇ ਕੋਈ ਇਰੀਗੇਸ਼ਨ ਡਿਜ਼ਾਈਨ ਬਣਾਉਣਾ ਤਾਂ ਉਹ ਆਪਦੀ ਕੰਪਲੀਟ ਕਰਾ ਲਓ, ਕਿਉਂਕਿ ਸੋਲਰ ਵਾਲੇ ਮਹੀਨਾ ਲਾ ਦਿੰਦੇ, ਇਰੀਗੇਸ਼ਨ ਵਾਲੇ ਕੰਪਨੀਆਂ ਤੋਂ ਬਿਜ਼ੀ ਹੋ ਜਾਂਦੀਆਂ ਨਾ, ਕੰਮ ਬਹੁਤ ਵੱਧ ਜਾਂਦਾ ਜਦੋਂ ਪ੍ਰੋਗਰਾਮ ਖੁੱਲ੍ਹ ਜਾਂਦੇ ਨੇ। ਤੇ ਜਦੋਂ ਪਹਿਲਾਂ ਸਾਰਾ ਕੁਝ ਰੈਡੀ ਹੋਊਗਾ ਤੇ ਫਿਰ ਤੁਸੀਂ ਜਦੋਂ ਵੀ ਪ੍ਰੋਗਰਾਮ ਓਪਨ ਹੁੰਦਾ ਨਾਲ ਦੀ ਨਾਲ ਹੀ ਅਪਲਾਈ ਕਰ ਦਿਓ। ਤੇ ਹੁੰਦਾ ਤਾਂ ਫਸਟ ਕਮ ਫਸਟ ਸਰਵ ਨਹੀਂ ਗਾ, ਇਹ ਸਕੋਰਿੰਗ ਕਰਕੇ ਕਰਦੇ ਆ, ਪਰ ਜਨਰਲੀ ਐਂ ਹੋ ਜਾਂਦਾ ਵੀ ਇਹਨਾਂ ਦੀ ਇੱਕ ਡੈਡਲਾਈਨ ਜੀ ਹੁੰਦੀ ਆ ਵੀ 2 ਮਹੀਨਿਆਂ ਦੀ ਡੈਡਲਾਈਨ ਆ, ਉਹ 'ਚ ਜਿੰਨੀਆਂ ਐਪਲੀਕੇਸ਼ਨ ਆ ਗਈਆਂ ਪਹਿਲਾਂ ਉਹ ਸਕੋਰ ਕਰ ਲੈਣੀਆਂ, ਫਿਰ ਜਿਹੜੇ ਪੈਸੇ ਬਚ ਗਏ ਉਹ ਫਿਰ ਸੈਕੰਡ ਰਾਊਂਡ ਜਾਂ ਥਰਡ ਰਾਊਂਡ ਐਂ ਕਰ ਦਿੰਦੇ ਆ। ਵੀ ਆਪਾਂ ਉਹਨਾਂ ਲੇਟ ਕਿਉਂ ਹੋਣਾ, ਜੇ ਆਪਾਂ ਪਹਿਲਾਂ ਪ੍ਰਪੇਅਰ ਹੋਈਏ ਤੇ ਨਾਲ ਦੀ ਨਾਲ ਲਾ ਦਈਏ। ਠੀਕ ਹੈ। ਸੋ ਡੈਫੀਨਿਟਲੀ, ਸੋ ਚਲੋ ਇਹ ਚੰਗੀ ਗੱਲ ਆ ਵੀ ਪੰਜਾਬੀ ਕਿਸਾਨ ਜਾਂ ਕਿਸਾਨਾਂ ਨੂੰ ਜਿਹੜਾ ਪੁੱਛ ਕੇ ਜਿਹੜੇ ਪ੍ਰੋਗਰਾਮਸ ਆ ਉਹਨਾਂ ਦੇ ਲਈ ਸਲਾਹ ਜਿਹੜੀ ਉਹ ਮੰਗੀ ਜਾ ਰਹੀ ਆ। ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਜੋ ਕਿ ਪਿਛਲੇ ਕਈ ਸਾਲਾਂ ਤੋਂ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਵਰਕ ਕਰ ਰਿਹਾ ਆ, ਗੱਲ ਕਰ ਰਿਹਾ, ਕਿਸਾਨਾਂ ਦੀ ਗੱਲ ਨੂੰ ਜਿਹੜਾ ਉਹ ਚੱਕ ਰਿਹਾ ਆ। ਸੋ ਇਹ ਹੌਲੀ ਹੌਲੀ ਇਹਦੇ ਵਿੱਚ ਕੰਮ ਜਿਹੜਾ ਉਹ ਵੱਧਦਾ ਜਾਵੇ। ਜਿਹੜੀ ਅਕਸਰ ਅਰਸ਼ਦੀਪ ਇਹ ਗੱਲ ਹੁੰਦੀ ਹੈ ਵੀ ਪਾਲਿਸੀ ਆਪਾਂ ਹਮੇਸ਼ਾ ਰਿਸੀਵ ਕਰਨ ਵੇਲੇ ਹੀ ਆਪਾਂ ਨੂੰ ਪਤਾ ਲੱਗਦਾ ਹੈ ਵੀ ਪਾਲਿਸੀ ਮੇਕਿੰਗ ਦੇ ਵਿੱਚੋਂ ਜਦੋਂ ਬੰਦਾ ਬੈਠਦਾ ਹੈ ਤੇ ਉੱਥੇ ਇਹ ਇੱਕ ਵਧੀਆ ਚੀਜ਼ ਹੈ, ਇੱਕ ਵਧੀਆ ਚੀਜ਼ ਹੈ। ਤੇ ਪੰਜਾਬੀ ਅਮਰੀਕਨ ਗਰੋਵਰ ਗਰੁੱਪ ਦੇ ਜਿੰਨੇ ਵੀ ਮੈਂਬਰ ਆ, ਉਹਨਾਂ ਦੀ ਟੀਮ ਆ, ਸਾਰੇ ਵਧਾਈ ਦੇ ਪਾਤਰ ਨੇ ਵੀ ਭਾਈ ਤੁਸੀਂ ਇੱਥੇ ਤੱਕ ਇਸ ਸਾਰੀ ਚੀਜ਼ ਨੂੰ ਜਿਹੜਾ ਉਹ ਖੜਿਆ ਹੈਗਾ ਆ। ਸੋ ਇਹ ਬਹੁਤ ਵਧੀਆ ਜਿਹੜੀ ਗੱਲ ਆ। ਇਸ ਤੋਂ ਇਲਾਵਾ ਕੁਝ ਹੋਰ ਪੁਆਇੰਟ ਜੇ ਤੁਸੀਂ CDFA ਦੀ ਇਸ ਮੀਟਿੰਗ ਦੇ ਵਿੱਚੋਂ ਤੁਸੀਂ ਕੁਝ ਸ਼ੇਅਰ ਕਰਨਾ ਚਾਹੁੰਦੇ ਆ, ਫਿਰ ਆਪਾਂ ਬ੍ਰੇਕ ਵੱਲ ਨੂੰ ਵਧਣਾ। ਅੱਜ ਦੀ ਜਿਹੜੀ ਮੀਟਿੰਗ ਨਾ ਜ਼ਿਆਦਾ ਤਾਂ ਉਹ ਡਿਕਟੇਟ ਕੀਤੀ ਜਿਹੜੇ ਇਮੀਗ੍ਰੇਸ਼ਨ ਵਾਲੇ ਇਸ਼ੂ ਨੇ, ਕਿਉਂਕਿ ਓਕੇ, ਠੀਕ ਆ। ਤੇ ਸਾਰਿਆਂ ਨੇ ਕੁਝ ਕਮਿਊਨਿਟੀਜ਼, ਉਸ ਕਮਿਊਨਿਟੀਜ਼ ਨੂੰ ਰਿਪਰੈਜ਼ੈਂਟ ਕਰਦੀਆਂ ਨੇ ਆਰਗੇਨਾਈਜੇਸ਼ਨਾਂ, ਹਨਾ। ਕੀ ਇਹਨਾਂ ਦੇ ਕੀ ਚਰਚਾ ਜਿਹੜੀ ਚੱਲੀ ਇਹਨਾਂ ਦੇ ਇੱਥੇ ਇਸ ਮੀਟਿੰਗ ਦੇ ਵਿੱਚ? ਹੁਣ ਉਹ ਤਾਂ ਕਹਿੰਦੇ ਵੀ ਤੁਸੀਂ ਉਹਨਾਂ ਨੂੰ ਫੰਡ ਰਿਲੀਜ਼ ਕਰੋ, ਇਮੀਡੀਏਟ ਫੰਡ ਰਿਲੀਜ਼, ਇੱਕ ਰਿਕੁਐਸਟ ਇਹ ਸੀਗੀ, ਹਨਾ। ਅੱਛਾ, ਤਾਂ ਕਿ ਜਿਵੇਂ ਕਿ ਵੀ ਇੱਕ ਤਾਂ ਉਹਨਾਂ ਨੂੰ ਲੀਗਲ ਐਡਵਾਈਸ ਲਈ ਜਿਹੜਾ ਖਰਚਾ ਉਹ ਘਟ ਜੇ, ਹਨਾ। ਤੇ ਜਾਂ ਜਿਵੇਂ ਹੁਣ ਬੱਚਿਆਂ ਵਾਲੀ ਗੱਲ ਕੀਤੀ ਸੀ, ਬਾਈ ਚਾਂਸ ਇਹੋ ਜਿਹਾ ਸਿਨਾਰੀਓ ਹੋ ਜੇ ਤਾਂ ਉਹਨਾਂ ਕੋਲ ਰੈੱਡ ਕਾਰਡ ਕਹਿੰਦੇ ਇੱਕ ਆਰਗੇਨਾਈਜੇਸ਼ਨ ਬਣਾ ਕੇ ਦਿੰਦੀ ਆ। ਠੀਕ ਇੱਕ ਹੈ, ਪਾਸ ਉਹਦੇ ਲਿਖਿਆ ਹੁੰਦਾ ਸਾਰੀ ਡਿਟੇਲ, ਦੂਜੇ ਪਾਸੇ ਜਵਾਕਾਂ ਦੀ ਤੇ ਕਿਹੜੇ ਸਕੂਲ 'ਚ ਪੜ੍ਹਦੇ, ਸਾਰਾ ਕੁਝ ਮਤਲਬ ਉਹਨਾਂ ਨੂੰ ਉਹਦਾ ਰੈਡੀ ਹੋਵੇ। ਜਿਹੜੀਆਂ ਚੀਜ਼ਾਂ ਹੁਣ ਸਟੇਟ ਦੀ ਵੀ ਇੱਕ ਸਰਟਨ ਹੈਗੀ ਆ ਨਾ ਵੀ ਉਹ ਉੱਥੇ ਤੱਕ ਹੀ ਉਹ ਕਰ ਸਕਦੇ, ਜੇ ਹੁਣ ਬਹੁਤ ਕਰ ਹਨਾ ਰੋਕ ਨਹੀਂ ਸਕਦੇ, ਪਰ ਜਿਹੜੇ ਉਹਦੇ ਸਾਈਡ ਇਫੈਕਟ ਨੇ ਉਹਦੇ ਲਈ ਫਿਰ ਕੀ ਰਿਸੋਰਸਿਸ ਅਵੇਲੇਬਲ ਨੇ, ਹਨਾ। ਤੇ ਕੋਈ ਉਹ ਚੀਜ਼ਾਂ ਤੇ ਉਹਨਾਂ ਨੇ ਕਿਹਾ ਸੀਗਾ ਵੀ ਤੁਸੀਂ ਜ਼ਿਆਦਾ ਫੋਕਸ ਕਰੋ, ਹਨਾ। ਤੇ ਜਿਹੜੇ ਆਲਰੇਡੀ ਵਿਚਾਰੇ ਜਿਨ੍ਹਾਂ ਕੋਲ ਹੈਗਾ ਸਾਰਾ ਕੁਝ, ਉਹ ਵੀ ਨਹੀਂ ਡਰ ਕੇ ਬਾਹਰ ਆਉਂਦੇ ਵੀ ਪਤਾ ਨਹੀਂ ਕੀ ਹੋ ਜਾਣਾ, ਹਨਾ। ਸੱਚੀ ਗੱਲ। ਹਾਂ, ਤੇ ਵੀ ਉਹਨਾਂ ਲਈ ਤੁਸੀਂ ਅੱਡ ਰਿਸੋਰਸ ਦਿਓ ਤੇ ਲੈਂਗੁਏਜ ਉਹ ਸਪੈਨਿਸ਼ ਜਾਂ ਜਿਹੜੀ ਵੀ ਲੈਂਗੁਏਜ ਉਹਨਾਂ ਨੂੰ ਟਰਾਂਸਲੇਸ਼ਨ ਚਾਹੀਦੀ ਉਹ ਪ੍ਰੋਵਾਈਡ ਕਰੋ। ਇਹ ਚੀਜ਼ਾਂ ਦੇ ਇਹਨੇ ਜ਼ਿਆਦਾ ਅੱਜ ਦੀ ਮੀਟਿੰਗ ਡੋਮੀਨੇਟ ਕੀਤੀ ਕਿਉਂਕਿ ਹੌਟ ਟਾਪਿਕ ਆ, ਹਨਾ। ਤੇ ਚਲੋ ਜਿਹੜੇ ਦੂਜੇ ਇਸ਼ੂ ਆਪਣੇ ਹੈਗੇ ਨੇ ਉਹ ਤਾਂ ਹੈਗੇ ਹੀ ਹੈਗੇ ਨੇ। ਤੇ ਇਹ ਕਹਿਣਾ ਤਾਂ ਬਾਕੀ ਤਾਂ ਇਹੀ ਅੱਜ ਦੀ ਮੀਟਿੰਗ 'ਚ ਜਿਹੜੀ ਵੱਡੀ ਗੱਲ ਤਾਂ ਨਿਕਲ ਕੇ ਇਹੀ ਆਉਂਦੀ ਆ ਵੀ ਦੋ ਚੀਜ਼ਾਂ ਨੇ, ਮੈਂ ਦੋ ਤਰੀਕੇ ਨਾਲ ਦੇਖਦਾ। ਇੱਕ ਤਾਂ ਦੇਖੋ ਸਾਡੇ ਲਈ ਵੱਡੀ ਪ੍ਰਾਪਤੀ ਆ ਵੀ ਅਸੀਂ ਉੱਥੇ ਬੈਠੇ ਟੇਬਲ ਤੇ ਪਹਿਲੀ ਵਾਰੀ ਜਾ ਕੇ ਪਹਿਲੀ ਮੀਟਿੰਗ ਹੈ ਜਿਹੜੀ ਆਪਾਂ ਅਟੈਂਡ ਕੀਤੀ ਹੈ, ਹਨਾ। ਹੁਣ ਆਪਾਂ ਹਰੇਕ ਇਹਨਾਂ ਦੀ ਬਜਟ ਪਲੈਨਿੰਗ ਦੀ ਉਹ 'ਚ ਆਪਾਂ ਸਟੇਕ ਹੋਲਡਰਾਂ ਤੇ ਆਪਾਂ ਨੂੰ ਨਾਲ ਦੀ ਨਾਲ ਇਨਵਾਈਟ ਆਇਆ ਕਰਨਾ। ਠੀਕ ਹੈ। ਅੱਗੇ ਵਾਂਗੂ ਐਂ ਨਹੀਂ ਹੁੰਦਾ ਗਾ ਵੀ ਬਹੁਤ ਵਾਰ ਸਾਨੂੰ ਪਤਾ ਹੀ ਨਹੀਂ ਲੱਗਦਾ, ਬਾਅਦ ਸਾਨੂੰ ਪਤਾ ਲੱਗਦਾ ਵੀ ਪੈਸੇ ਆਏ ਸੀ ਚਲੇ ਵੀ ਗਏ, ਉਹ ਚੀਜ਼ਾਂ ਨਹੀਂ ਹੋਣਗੀਆਂ। ਦੂਜੀ ਚੀਜ਼ ਇਹ ਆ ਵੀ ਗਰੋਅਰਸ ਲਈ ਸਾਡੇ ਲਈ ਬੇਨਤੀ ਇਹੀ ਆ ਵੀ ਤੁਸੀਂ ਫੀਡਬੈਕ ਦਿਓ ਗਰੁੱਪਸ ਦੇ ਵਿੱਚ, ਚਾਹੇ ਕਾਲ ਕਰਕੇ ਵੀ ਭਾਈ, ਕਿਉਂਕਿ ਹੁਣ ਜਿੰਨੀ ਸਾਡੇ ਕੋਲ ਇਨਫੋਰਮੇਸ਼ਨ ਹੁੰਦੀ ਹੈ ਅਸੀਂ ਉਨੀ ਕੁ ਉੱਥੇ ਫੀਡਬੈਕ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਫੀਡਬੈਕ ਆਊਗੀ ਗਰੁੱਪਸ ਦੇ ਵਿੱਚ ਓਨਾ ਹੀ ਵਧੀਆ, ਹੈ ਨਾ। ਓਨਾ ਹੀ ਜਾ ਕੇ ਕੱਲ੍ਹ ਨੂੰ ਅਸੀਂ ਕਹਿ ਸਕਦੇ। ਹੁਣ ਜਿਵੇਂ ਦੂਜੀ ਉਦਾਹਰਨ ਲਈਏ, ਅਪ੍ਰੈਲ ਦੇ ਵਿੱਚ ਇੱਕ ਜਿਹੜੀਆਂ ਜਿੰਨੇ ਵੀ ਸਟੇਟ ਤੇ ਫੈਡਰਲ ਦੇ ਰੈਗੂਲੇਟਰੀ ਡਿਪਾਰਟਮੈਂਟਸ ਨੇ, ਇਹਨਾਂ ਦੀ ਕੋਈ ਕਾਨਫਰੰਸ ਆ ਉੱਥੇ ਉਹ ਵੀ ਸਾਨੂੰ ਸੱਦਾ ਆਇਆ ਹੋਇਆ, ਹੈ ਨਾ। ਤੇ ਉੱਥੇ ਉਹਨਾਂ ਨੇ ਕਿਹਾ ਵੀ ਤੁਸੀਂ 10 ਤੋਂ 15 ਮਿੰਟ ਦੀ ਪ੍ਰੈਜੈਂਟੇਸ਼ਨ ਦਿਓ ਵੀ ਗਰੋਅਰਸ ਪਰਸਪੈਕਟਿਵ ਤੋਂ ਵੀ ਤੁਸੀਂ ਰੈਗੂਲੇਟਰੀ ਜਿਹੜੀਆਂ ਅਥਾਰਟੀਜ਼ ਨੂੰ ਕਿਵੇਂ ਦੇਖਦੇ ਹੋ,
ਨਹੀਂ ਇਹ ਤਾਂ ਬਹੁਤ ਵਧੀਆ ਫੀਡਬੈਕ ਦਾ ਮੌਕਾ ਆ। ਹੈ ਨਾ, ਤੇ ਉੱਥੇ ਡੀਪੀਆਰ ਹੋਊਗਾ ਜਾਂ ਸਟੇਟ ਦੇ ਜਿੰਨੇ ਹੈਗੇ ਆ ਜਾਂ ਫੈਡਰਲ ਜਿੱਦਾਂ ਆਪਾਂ ਵਾਈਸ ਏਲੀਆ 'ਚ ਦੇ ਦੇਖਿਆ ਵੀ ਸਿੱਧਾ ਜਿਹੜਾ ਡਾਇਰੈਕਟ ਉਹਨਾਂ ਨੂੰ ਜਿਹੜੀ ਇਨਫੋਰਮੇਸ਼ਨ ਮਿਲੀ, ਜਿਹੜੀਆਂ ਚੀਜ਼ਾਂ ਦਾ ਸ਼ਾਇਦ ਉਹਨਾਂ ਨੂੰ ਪਤਾ ਵੀ ਨਹੀਂ ਸੀਗਾ। EPA ਹੋਊਗੀ, ਹੈ ਨਾ, ਤੇ ਉਹ EPA ਵਾਲਿਆਂ ਨੂੰ ਮੈਂ ਆਪਸ ਹੀ ਜਾਣਦੇ ਕਰਕੇ ਉਹਨਾਂ ਨੇ ਸਾਨੂੰ ਉਹਨਾਂ ਨੂੰ ਸਾਡਾ ਨਾਮ ਪੱਗ ਦਾ ਮੈਂਸ਼ਨ ਕੀਤਾ ਸੀਗਾ, ਤੇ ਫਿਰ ਉਹਨਾਂ ਨੇ ਡਾਇਰੈਕਟਲੀ ਰੀਚ ਆਊਟ ਕੀਤਾ ਵੀ ਤੁਸੀਂ ਕਮਿਟ ਕਰ ਦਿਓ, ਤੇ ਕਮਿਟ ਤਾਂ ਚਲੋ ਆਪਾਂ ਕਰਤਾ, ਹੈ ਨਾ। ਮੈਂ ਉਹਨਾਂ ਨੂੰ ਕਹਿ ਤਾ ਵੀ ਅੱਗੇ ਤੇ ਹੁਣ ਉਹ ਡਿਟੇਲਸ ਪ੍ਰੋਵਾਈਡ ਕਰਨਗੇ ਵੀ ਕਿਹੋ ਜਿਹੀਆਂ ਐਕਸਪੈਕਟੇਸ਼ਨਸ ਨੇ ਉਹਨਾਂ ਦੀਆਂ ਪ੍ਰੈਜੈਂਟੇਸ਼ਨ ਤੋਂ, ਫਿਰ ਆਪਾਂ ਉੱਥੇ ਜਾਵਾਂਗੇ। ਤੇ ਉਹਦੇ ਲਈ ਵੀ ਆਪਾਂ ਨੂੰ ਸਾਰਿਆਂ ਲਈ ਫੀਡਬੈਕ ਜ਼ਰੂਰੀ ਚਾਹੀਦੀ ਹੁੰਦੀ ਹੈ, ਤੇ ਉਹ ਹੈਗੀ ਹੈ ਬੇਨਤੀ ਵੀ ਸਾਰਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਫੀਡਬੈਕ ਦਿਓ। ਜੀ ਬਿਲਕੁਲ। ਤੇ ਅਰਸ਼ਦੀਪ, ਇੱਕ ਚੀਜ਼ ਜਿਹੜੀ ਤੁਹਾਨੂੰ ਪੁੱਛ ਕੇ ਤੇ ਫਿਰ ਆਪਾਂ ਬ੍ਰੇਕ ਵੱਲ ਨੂੰ ਜਿਹੜਾ ਵੱਧਦੇ ਹਾਂ, ਫਿਰ ਆਪਾਂ ਹੋਰ ਗੱਲਾਂ ਜਿਹੜੀਆਂ ਬ੍ਰੇਕ ਤੋਂ ਬਾਅਦ 'ਚ ਕਰਦੇ ਹਾਂ। ਤੁਸੀਂ ਇੱਕ ਕਹਿੰਦੇ ਸੀ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਵੱਧ ਤੋਂ ਵੱਧ ਡਾਕੂਮੈਂਟੇਸ਼ਨ ਜਿਹੜੇ ਪੰਜਾਬੀ ਕਿਸਾਨਾਂ ਦੀ, ਕੌਣ ਕਿਹੜੀ ਕਿੱਦਾਂ ਖੇਤੀ ਕਰ ਰਿਹਾ, ਕਿੰਨੀ ਖੇਤੀ ਕਰ ਰਿਹਾ, ਕਿਹੜੀ ਕਾਊਂਟੀ 'ਚ ਕਿਵੇਂ ਆ, ਉਸ ਦੇ ਲਈ ਪੱਗ ਦੇ ਵੱਲੋਂ ਕੀ ਉਪਰਾਲੇ ਨੂੰ ਇਸ ਟਾਈਮ ਅੱਗੇ ਜਿਹੜਾ ਉਹ ਵਧਾਇਆ ਗਿਆ ਆ, ਜਾਂ ਅਜੇ ਵੇਟ ਹੋ ਰਹੀ ਆ, ਜਾਂ ਉਹਦਾ ਫਰੇਮਵਰਕ ਤਿਆਰ ਕੀਤਾ ਜਾ ਰਿਹਾ? ਨਹੀਂ ਦੇਖੋ, ਉਹਦਾ ਫਰੇਮਵਰਕ ਤਿਆਰ ਹੋ ਚੁੱਕਿਆ। ਕੁਛ ਕੁ ਗਰੋਅਰ ਦੇ ਸਾਡੇ ਕੋਲ, ਜੇ ਸਾਡਾ ਦੇਖਿਆ ਜਾਵੇ ਭਾਈ 20 ਤੋਂ 25% ਗਰੋਅਰ ਦੀ ਇਨਫੋਰਮੇਸ਼ਨ ਸਾਡੇ ਕੋਲ ਆ ਵੀ ਗਈ ਆ, ਓਕੇ, ਜਾਂ ਸਾਡੇ ਕੋਲ ਪਹਿਲਾਂ ਸੀਗੀ। ਤੇ ਜਿਹੜੇ ਬਾਕੀ ਦੇ 70-80% ਗਰੋਅਰ ਨੇ, ਉਹਨਾਂ ਦੀ ਜਿਹੜੀ ਅਸੀਂ ਇਨਫੋਰਮੇਸ਼ਨ ਆ ਉਹ ਅਗਲੇ ਮਹੀਨੇ ਤੋਂ ਇਕੱਠੀ ਕਰਨੀ ਸ਼ੁਰੂ ਕਰ ਦੇਵਾਂਗੇ। ਜਿੱਥੇ ਚਾਹੇ ਉਹਨਾਂ ਨੂੰ ਫੋਨ ਕਰਕੇ ਕੰਟੈਕਟ ਕਰੀਏ, ਚਾਹੇ ਉਹਦੇ ਖੇਤ ਜਾਈਏ, ਜਾਂ ਈਮੇਲ ਮੈਸੇਜਸ ਥਰੂ, ਜਿਵੇਂ ਵੀ, ਹੈ ਨਾ। ਤੇ ਉਹ ਹੈਗਾ ਵੀ ਮਾਰਚ ਐਂਡ ਤੱਕ ਜਾਂ ਅਪ੍ਰੈਲ ਦੇ ਫਸਟ ਵੀਕਸ ਦੇ ਵਿੱਚ ਉਹ ਡੇਟਾ ਰੈਡੀ ਹੋ ਜੇ। ਤੇ ਕਿਉਂਕਿ ਉਹ ਆਪਾਂ ਸੈਕਟਰੀ ਕੈਰਨ ਰੌਸ ਨੂੰ ਪ੍ਰੋਵਾਈਡ ਕਰਨੀ ਆ ਉਹ ਇਨਫੋਰਮੇਸ਼ਨ, ਤੇ DWR ਤੇ DPR ਨੂੰ ਵੀ, ਹੈ DWR ਤੇ ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਨੂੰ ਵੀ ਆਪਾਂ ਇਨਫੋਰਮੇਸ਼ਨ ਪ੍ਰੋਵਾਈਡ ਕਰਾਂਗੇ। ਠੀਕ ਹੈ, ਓਕੇ। ਸੋ ਚਲੋ ਜੀ, ਜਿੰਨੇ ਵੀ ਸਾਡੇ ਕਿਸਾਨ ਨੇ, ਜਿਹੜੇ ਵੀ ਕਾਊਂਟੀ 'ਚ ਨੇ, ਜਿੱਥੇ ਵੀ ਆ, ਉਹ ਰੈਡੀ ਰਹੋ ਜਦੋਂ ਇਹ ਤੁਹਾਡੇ ਤੋਂ ਇਨਫੋਰਮੇਸ਼ਨ ਮੰਗਦੇ ਆ, ਤੇ ਉਹ ਨੰਬਰ ਜਿਹੜੇ ਉਹ ਦੱਸ ਸਕੀਏ। ਕਿਉਂਕਿ ਇੱਕ ਤਾਂ ਗੱਲ ਕਰਨੀ, ਜਦੋਂ ਇੱਦਾਂ ਦੀਆਂ ਮੀਟਿੰਗਸ ਦੇ ਵਿੱਚ ਬਹਿਣਾ ਵੀ ਸਾਡੇ ਇੰਨੇ ਆ, ਇੱਦਾਂ ਕਹਿ ਦੇਣਾ, ਤੇ ਇੱਕ ਆંકੜੇ ਦੇ ਨਾਲ ਜਿਹੜਾ ਉਹ ਗੱਲ ਕਰਨੀ, ਉਹਦੇ ਵਿੱਚ ਫਿਰ ਭਾਰ ਥੋੜਾ ਉਸ ਚੀਜ਼ ਦਾ ਵਜਨ ਦਾ ਜਿਹੜੀ ਉਹ ਵੱਧ ਜਾਂਦਾ ਆ। ਸੋ ਮੇਕ ਸ਼ੋਰ ਕਰੋ ਵੀ ਜਦੋਂ ਵੀ ਇਹ ਚੀਜ਼ ਹੋਵੇ ਤਾਂ ਤੁਸੀਂ ਡੈਫੀਨੇਟਲੀ ਇਹਨਾਂ ਦੇ ਨਾਲ ਕੰਟੈਕਟ ਕਰਕੇ ਇਨਫੋਰਮੇਸ਼ਨ ਜਿਹੜੀਆਂ ਉਹ ਜ਼ਰੂਰ ਸ਼ੇਅਰ ਕਰੋ। ਤੇ ਅਰਸ਼ਦੀਪ ਸਿੰਘ, ਇੱਕ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਆਪਾਂ ਇਦਾਂ ਹੀ ਜਾਰੀ ਰੱਖਾਂਗੇ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਪ੍ਰੋਗਰਾਮ ਚੱਲ ਰਿਹਾ ਅਪਡੇਟ ਫਾਰਮਿੰਗ। ਮੈਂ ਰਾਜਕਰਨਵੀਰ ਸਿੰਘ, ਜੁੜੇ ਹੋਏ ਨੇ ਮੇਰੇ ਨਾਲ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ ਅਰਸ਼ਦੀਪ ਸਿੰਘ। ਅਰਸ਼ਦੀਪ ਸਿੰਘ, ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਰਸ਼ਦੀਪ ਸਿੰਘ, ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਕੈਲੀਫੋਰਨੀਆ ਦੀ ਐਗਰੀਕਲਚਰ ਦੇ ਭਵਿੱਖ ਨੂੰ ਲੈ ਕੇ ਗੱਲ ਕਰਦੇ ਹਾਂ। CDFA ਦੀ ਆਪਾਂ ਇਸ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀ ਵੀ ਪਲਾਨਸ ਕਿਤੇ ਜਾ ਰਹੇ ਆ, ਪੁੱਛਿਆ ਜਾ ਰਿਹਾ ਆ ਕੰਸਰਨਡ ਐਂਟੀਟੀਜ਼ ਤੋਂ, ਉਹਨਾਂ ਲੋਕਾਂ ਤੋਂ, ਉਹਨਾਂ ਕਮਿਊਨਿਟੀਜ਼ ਤੋਂ, ਵੀ ਕਿਸ ਤਰੀਕੇ ਦੇ ਨਾਲ ਪ੍ਰੋਗਰਾਮ ਜਿਹੜੇ ਉਹ ਤਿਆਰ ਕੀਤੇ ਜਾਣ। ਸੋ ਜਿਹੜੀ ਗੱਲ ਵੀ ਟੇਬਲ ਤੇ ਬੈਠੇ ਹੋਣਗੇ ਤਾਂ ਆਪਣਾ ਜਿਹੜਾ ਦੱਸ ਸਕੂਗੇ, ਨਹੀਂ ਤਾਂ ਬਾਅਦ ਦੇ ਵਿੱਚ ਫਿਰ ਪਛਤਾਉਣਾ ਪੈਂਦਾ ਆ। ਕੈਲੀਫੋਰਨੀਆ ਦੀ ਖੇਤੀਬਾੜੀ ਕਿੱਧਰ ਨੂੰ ਜਿਹੜੀ ਉਹ ਜਾ ਰਹੀ ਆ? ਬੈਂਕਾਂ ਦਾ ਇਸ ਟਾਈਮ ਕੀ ਰਵੱਈਆ ਆ? ਕੀ ਸਿਗਮਾ ਤੋਂ ਬਾਅਦ ਦੇ ਵਿੱਚ ਕਿਹੜੀਆਂ ਨਵੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਆਪਣੇ ਸਾਹਮਣੇ ਜਿਹੜੀਆਂ ਆ ਰਹੀਆਂ ਆ, ਵੀ ਖੇਤੀਬਾੜੀ ਵਾਲੀ ਜ਼ਮੀਨ ਜਿਹੜੀ ਫੈਲੋ ਹੋਣੀ ਆ, ਜਾਂ ਹੋਰ ਚੀਜ਼ਾਂ ਕੀ ਆ ਰਹੀਆਂ ਆ, ਕਲਾਈਮੇਟ ਰੈਜ਼ੀਲੀਐਂਸੀ, ਸੋਲਰਸ, ਇਹ ਸਾਰੀਆਂ ਚੀਜ਼ਾਂ ਆਪਾਂ ਬਹੁਤ ਸੁਣ ਰਹੇ ਆ। ਕੀ ਇਸ ਟਾਈਮ ਚਰਚਾਵਾਂ ਨੇ, ਕੀ ਗੱਲਾਂ ਬਾਤਾਂ ਜਿਹੜੀਆਂ ਇਸ ਟਾਈਮ ਹੋ ਰਹੀਆਂ ਆ, ਜੇ ਤੁਸੀਂ ਸਾਨੂੰ ਥੋੜਾ ਇਹਦੇ ਬਾਰੇ ਦੱਸੋ। ਹਾਂਜੀ, ਡੀ ਰਾਜਕਰਨ ਜੀ, ਇਹ ਜਿਹੜਾ ਨਾ ਆਪਾਂ ਨੂੰ ਅੱਗੇ ਵੀ ਇੱਕ ਵਾਰ ਦੋ ਵਾਰ ਆਪਾਂ ਗੱਲ ਕਰਦੇ ਹੁੰਦੇ ਹਾਂ, ਤੇ ਆਪਾਂ ਆਪਣੀ ਫੀਡਬੈਕ ਵੀ ਆਈ ਸੀਗੀ, ਤੁਸੀਂ ਡਰਾਉਂਦੇ ਬਹੁਤ ਆ, ਹਨਾ। ਸੋ ਮੈਨੂੰ ਵੀ ਇੱਕ ਦੋ ਵਾਰ ਲੱਗਿਆ ਵੀ ਸ਼ਾਇਦ ਇੰਨੀਆਂ ਐਵੇਂ ਦੀ ਨਹੀਂ ਗੱਲ ਇੰਨੀ ਕਰਨੀ ਚਾਹੀਦੀ, ਹੈ ਨਾ। ਪਰ ਜਿਹੜੀ ਰਿਐਲਿਟੀ ਹੈ ਨਾ ਹੁਣ, ਉਹ ਹੈ ਇਹੋ ਜਿਹੀ ਹੋਈ ਹੈ। ਤੇ ਮੈਨੂੰ ਇਹ ਕਈ ਹੁਣ ਮੌਕੇ ਮਿਲੇ ਪਿਛਲੇ 2-3 ਮਹੀਨਿਆਂ 'ਚ, ਇਨਵੈਸਟਮੈਂਟਸ ਗਰੁੱਪਸ ਤੇ ਬੈਂਕਸ ਤੇ ਜਿਹੜੇ ਇੰਡੀਵਿਜੂਅਲ ਇਨਵੈਸਟਰ ਨੇ ਵੱਡੇ, ਤੇ ਸਟੇਟ ਦੇ ਫੈਡਰਲ ਦੇ ਵੀ ਕਾਫੀ ਜਿਹੜੇ ਮਹਿਕਮੇ ਆ ਨਾ, ਹਨਾ, ਗੱਲ ਕਰਨ। ਚਲੋ ਜੀ, ਗੱਲਬਾਤ ਕਿਸੇ ਵੀ ਟੌਪਿਕ ਤੇ ਹੋਵੇ, ਪਰ ਇਹ ਗੱਲ ਜ਼ਰੂਰ ਮੈਂਸ਼ਨ ਹੁੰਦੀ ਹੈ ਵੀ ਖੇਤੀਬਾੜੀ ਦਾ ਓਵਰਆਲ ਓਵਰਲੁੱਕ ਕਿਹੋ ਜਿਹੀ ਹੈ ਕੈਲੀਫੋਰਨੀਆ ਦੇ ਵਿੱਚ, ਹਨਾ। ਇੱਕ ਚੀਜ਼ ਤੇ ਸਾਰੇ ਐਗਰੀ ਕਰਦੇ ਆ ਵੀ ਖੇਤੀਬਾੜੀ ਜਿਹੜੀ ਓਵਰਆਲ ਆ, ਬਹੁਤ ਵੱਡੀ ਟ੍ਰਾਂਜੀਸ਼ਨ ਥਰੂ ਜਾ ਰਹੀ ਕੈਲੀਫੋਰਨੀਆ ਵਿੱਚ। ਓਕੇ, ਠੀਕ ਹੈ।
ਤੇ ਮੈਨੂੰ ਇਹ ਲੱਗਦਾ ਵੀ ਕੈਲੀਫੋਰਨੀਆ ਦੀ ਜਿਹੜੀ ਹਿਸਟਰੀ ਦੇ ਵਿੱਚ 3-4 ਵਾਰੀ ਇਹੋ ਜਿਹੇ ਮੌਕੇ ਆਏ ਨੇ, ਜਿਹੇ ਮੌਕੇ ਕਹਿ ਲਓ ਜਾਂ ਸਿਚੁਏਸ਼ਨਸ ਜਿਹੜੀਆਂ ਅੱਜ ਦੀ ਸਿਚੁਏਸ਼ਨ ਨੂੰ ਜਿਹਨੂੰ ਆਪਾਂ ਉਹਦੇ ਬਰਾਬਰ ਕਹਿ ਸਕਦੇ ਹਾਂ। ਓਕੇ, ਠੀਕ ਹੈ। ਠੀਕ ਹੈ। ਇੱਕ ਤਾਂ ਜੇ ਆਪਾਂ ਦੇਖਿਆ ਜਾਵੇ, ਜਦੋਂ ਮੈਕਸੀਕਨਸ ਤੋਂ ਕੈਲੀਫੋਰਨੀਆ ਛਡਾਇਆ ਇਹਨਾਂ ਨੇ, ਲਿਆ ਹਨਾ ਆਰਮੀ ਨੇ, ਉਦੋਂ ਬਾਅਦ ਦੇ ਵਿੱਚ ਜਿਹੜੀ ਖੇਤੀ ਸ਼ੁਰੂ ਹੋਈ ਸੀ, ਠੀਕ ਹੈ, ਉਦੋਂ ਬਾਅਦ ਚ ਜਿਹੜੀ ਖੇਤੀ ਹੋਈ ਸੀ ਉਹ ਦਰਿਆ ਦੇ ਨਾਲ ਨਾਲ ਹੁੰਦੀ ਸੀ। ਜਿੱਥੇ ਇੱਥੇ ਪਾਣੀ ਆ, ਹਾਂ ਸੀਗਾ। ਜਿਹੜੇ 6-7 ਦਰਿਆ, 5 ਆਪਣੇ ਸੈਨ ਜੋaquin ਵੈਲੀ ਚ, ਫਿਰ ਪਰਲੇ ਪਾਸੇ ਜਿੰਨੇ ਨਾਰਥ ਸੈਕਰਾਮੈਂਟੋ ਵੈਲੀ ਚ ਹਨ, ਉਦੋਂ ਜਿਹੜੀ ਜ਼ਿਆਦਾ ਖੇਤੀ ਆ ਸੈਨ ਜੋaquin ਵੈਲੀ ਚ ਨਹੀਂ ਸੀਗੀ, ਸਿਰਫ ਨਾਰਥ ਚ ਹੀ ਹੁੰਦੀ ਸੀ। ਠੀਕ ਹੈ। ਇੱਧਰ ਲੜਾਈ ਨਹੀਂ, ਭਾਵੇਂ ਦਰਿਆ ਚੱਲਦੀ, ਸਵਾਂਪ ਸੀ, ਟਲਰੀ ਲੇਕ ਸੀ, ਸਾਰਾ ਕੁਛ ਇੱਧਰ ਉਵੇਂ ਦਾ ਹੀ ਸੀਗਾ ਹਨਾ, ਨੈਚੁਰਲੀ ਜਿਵੇਂ ਪਿਆ ਸੀ। ਟਰਾਈਬਸ ਰਹਿੰਦੀਆਂ ਸੀ ਇਕੱਲੀ। ਇੱਕ ਤਾਂ ਉਹ ਵੱਡੀ ਈਵੈਂਟ ਸੀਗੀ ਕੈਲੀਫੋਰਨੀਆ ਦੀ ਖੇਤੀ 'ਚ, ਵੀ ਜਦੋਂ ਮੈਕਸੀਕਨ ਭਰੇ ਗਏ ਤੇ ਨਾਰਥ ਦੇ ਵਿੱਚ ਦਰਿਆ ਦੇ ਆਲੇ ਦੁਆਲੇ ਕਣਕ ਦੀ ਖੇਤੀ ਜਾਂ ਜਿੰਨੇ ਵੀ ਉਹਦੀ ਖੇਤੀ ਸ਼ੁਰੂ ਹੋਈ ਆ ਹਨਾ। ਠੀਕ ਹੈ। ਉਦੋਂ ਬਹੁਤ ਵੱਡੀ ਓਪਰਚੁਨਿਟੀ ਸੀ ਜਾਂ ਟ੍ਰਾਂਜੀਸ਼ਨ ਸੀ। ਉਹ ਟ੍ਰਾਂਜੀਸ਼ਨ ਸੀਗੀ ਜਿੱਥੇ ਬਹੁਤ ਵੱਡੀ ਇਨਵੈਸਟਮੈਂਟ ਆਈ ਬਾਹਰੋਂ। ਉਦੋਂ ਸਾਰੇ ਜਿਹੜੇ ਇਨਵੈਸਟਰ ਸੀ ਉਹ ਈਸਟ ਕੋਸਟ ਤੇ ਬੈਠੇ ਸੀ, ਜਾਂ ਇੰਗਲੈਂਡ ਤੋਂ, ਬੈਂਕਾਂ ਯੂਰਪ ਚੋਂ ਕਰਦੇ ਸੀ। ਨਾਲੇ ਗੋਲਡ ਰਸ਼ ਵੀ ਆਇਆ ਸੀ ਉਦੋਂ ਇਕੱਠਾ ਹੀ। ਹਾਂ। ਦੂਜਾ ਫਿਰ ਉਹੀ ਜਿਹੜੀ ਬਿਲਕੁਲ ਸਹੀ ਗੱਲ, ਦੂਜਾ ਫਿਰ ਜਦੋਂ ਵੱਡੀ ਚੇਂਜ ਆਈ ਉਹ ਗੋਲਡ ਰਸ਼ ਆਇਆ। ਠੀਕ ਹੈ। ਥੋੜੇ ਸਾਲਾਂ ਬਾਅਦ ਖੇਤੀ ਤਾਂ ਹਜੇ ਸ਼ੁਰੂ ਹੀ ਹੋਈ ਸੀ, ਜਾਨੂੰ ਗੋਲਡ ਲੱਭ ਗਿਆ ਤੇ ਉਹਨਾਂ ਨੇ ਖੇਤੀ ਖੁੱਤੀ ਬੰਦ ਕਰਾਤੀ ਜਿੰਨੀ ਹੁੰਦੀ ਸੀ ਨਾ। ਦਰਿਆ ਕੰਢੇ ਕਹਿੰਦੇ ਪਾਣੀ ਛਾਨੋ। ਉਹ ਪਾਣੀ ਦਰਿਆਵਾਂ ਦਾ ਮੋੜ ਕੇ ਵੀ ਉਹਨਾਂ ਨੇ ਮਾਈਨਿੰਗ 'ਚ ਸਿੱਟਿਆ, ਤੇ ਜਿਹੜਾ ਸਾਰੇ ਨਾਰਥ ਏਰੀਏ 'ਚ ਫਿਰ ਉਹ ਮਾਈਨਿੰਗ ਦਾ ਜਿਹੜਾ ਮਲਬਾ ਆਉਂਦਾ ਸੀ ਉਹ ਖੇਤੀ ਵਾਲੀ ਜ਼ਮੀਨ ਨੂੰ ਖਰਾਬ ਕਰਦਾ ਸੀ। ਫਿਰ 20 ਸਾਲ ਦਾ ਸਮਾਂ ਉਹ ਚੱਲਿਆ ਜਿੱਥੇ ਫੁੱਲ ਫਲੈਜ ਕੰਮ ਹੋਇਆ ਇਹ। ਠੀਕ ਹੈ। ਫਿਰ ਸੁਪਰੀਮ ਕੋਰਟ ਦੇ ਆਰਡਰ ਨਾਲ ਵੀ ਇਹ ਤਾਂ ਖਰਾਬ ਕਰਦੇ ਜ਼ਮੀਨਾਂ ਸਾਰੀਆਂ। ਜਿੱਦਣ ਉਹ ਬੰਦ ਹੋਇਆ ਉਦੋਂ ਬਾਅਦ 'ਚ ਫਿਰ ਤੀਜੀ ਸਭ ਤੋਂ ਵੱਡਾ ਜਿਹੜਾ ਉਹ ਟ੍ਰਾਂਜੀਸ਼ਨ ਦਾ ਟਾਈਮ ਆਇਆ, ਵੀ ਉਦੋਂ ਫਿਰ ਖੇਤੀ ਹੋ ਗਈ, ਵੀ ਖੇਤੀ ਆ। ਠੀਕ ਹੈ। ਫਿਰ ਖੇਤੀ ਵਾਲੇ ਲੈਂਡ ਤੇ ਕਬਜ਼ਾ ਹੋਣ ਲੱਗਿਆ। ਫਿਰ ਉਹ ਸੈਕਰਾਮੈਂਟੋ ਰਿਵਰ ਦੇ ਨਾਲ ਹੀ ਨਹੀਂ ਰਿਹਾ, ਫਿਰ ਉਹ ਸੈਨ ਜੋaquin ਵੈਲੀ 'ਚ ਵੀ ਆ ਗਏ। ਫਿਰ ਇਹ ਪੱਧਰੀਆਂ ਹੋਈਆਂ ਜ਼ਮੀਨਾਂ ਸਾਰੀਆਂ। ਠੀਕ ਹੈ ਜੀ। ਤੇ ਪਰ ਉਦੋਂ ਵੀ ਜਿਹੜੀ ਲਿਮਿਟੇਸ਼ਨ ਇਹੀ ਸੀਗੀ ਵੀ ਖੇਤੀਬਾੜੀ ਦਰਿਆ ਦੇ ਨਾਲ ਹੀ ਲੱਗ ਕੇ ਹੋ ਸਕਦੀ ਸੀ। ਇਰੀਗੇਸ਼ਨ ਦੇ ਜਦੋਂ ਜਿੰਨੇ ਕੁ ਵਸੀਲੇ ਸੀ ਉਸ ਹਿਸਾਬ ਦੇ ਨਾਲ ਹੀ ਚੱਲਿਆ ਕੰਮ। 1920 ਤੇ 30 ਚ ਆ ਕੇ ਫਿਰ ਇਰੀਗੇਸ਼ਨ ਦਾ ਕੰਮ ਬਹੁਤ ਹੋਇਆ। ਠੀਕ ਹੈ। ਉਦੋਂ ਬਾਅਦ ਚ ਫਿਰ ਖੇਤੀ ਬਹੁਤ ਵੱਡੀ ਇੰਡਸਟਰੀਅਲ ਸਕੇਲ ਤੇ ਉਦੋਂ ਹੋਣ ਲੱਗੀ। ਉਦੋਂ ਬਾਅਦ ਚ ਪਾਣੀ ਕੈਲੀਫੋਰਨੀਆ ਦਾ ਧਰਤੀ ਚ ਥੱਲੇ ਜਾਣ ਲੱਗਿਆ। ਜਦੋਂ ਥੱਲੋਂ ਕੱਢਣਾ ਸ਼ੁਰੂ ਕੀਤਾ ਪਾਣੀ। ਠੀਕ ਹੈ ਜੀ। ਉਹ ਚੌਥਾ ਸੀਗਾ ਵੱਡੀ ਈਵੈਂਟ ਕੈਲੀਫੋਰਨੀਆ ਦੀ ਖੇਤੀ ਦੇ ਵਿੱਚ। ਤੇ 5ਵੀਂ ਤੇ ਆਪਾਂ ਅੱਜ ਬੈਠੇ ਆ, ਮੈਨੂੰ ਲੱਗਦਾ। ਹਾਂ, ਜਿੱਥੇ ਖੇਤੀ ਹੁਣ ਕਹਿ ਲਓ ਵੀ ਜਿੰਨੀ ਲੈਂਡ ਐਕਵਾਇਰ ਹੋ ਸਕਦੀ, ਜਿੰਨੀ ਹੋ ਸਕਦੀ ਸੀ ਉਹ ਹੋ ਗਈ। ਫਿਰ ਪਾਣੀ ਜਿੰਨਾ ਕੱਢ ਸਕਦੇ ਸੀ ਕੱਢ ਲਿਆ। ਹੁਣ ਪਾਣੀ ਨੂੰ ਲੈ ਕੇ ਜਿਹੜਾ ਰੋਕਾ ਆ ਤੇ ਉਹਦੇ ਕਰਕੇ ਚੇਂਜ ਹੋ ਰਹੀ ਹੈ। ਹੁਣ ਤੱਕ ਖੇਤੀ ਵਾਲੀ ਜ਼ਮੀਨ ਲਈ ਰੌਲਾ ਸੀਗਾ ਹਮੇਸ਼ਾ। ਹੁਣ ਪਹਿਲੀ ਵਾਰ ਹੈ ਵੀ ਪਾਣੀ ਦੀ ਖੇਤੀ ਹੋਣੀ ਹੈ, ਵੀ ਜਿੱਥੇ ਪਾਣੀ ਆ ਉਹਦਾ ਰੌਲਾ ਹੀ ਖੇਤੀ ਆ। ਹਾਂ ਠੀਕ ਹੈ। ਇਸ ਵਾਰ ਸਿਚੁਏਸ਼ਨ ਉਦੋਂ ਵੀ ਜ਼ਿਆਦਾ ਕੰਪਲੀਕੇਟਡ ਆ, ਕਿਉਂਕਿ ਇਹਦੇ ਨਾਲ ਟੈਕਨੋਲੋਜੀ ਨੇ ਵੀ ਬਹੁਤ ਵੱਡੇ ਪੱਧਰ ਤੇ ਪੈਰ ਲਾਉਣਾ ਸ਼ੁਰੂ ਕਰ ਲਿਆ ਖੇਤੀ 'ਚ। ਉਹਨੇ ਵੱਡੀਆਂ ਤਬਦੀਲੀਆਂ ਲਿਆਉਣੀਆਂ। ਠੀਕ ਹੈ। ਸੋ ਮੈਨੂੰ ਪਰਸਨਲੀ ਇਹ ਲੱਗਦਾ ਵੀ ਜਿਹੜੇ ਬੰਦੇ ਫਰੰਟ ਤੇ ਹੋਣਗੇ ਇਸ ਲਾਈਨ ਦੇ, ਇਹਨਾਂ ਨੂੰ ਟੈਕਨੋਲੋਜੀ ਦਾ ਪਤਾ ਹੋਊਗਾ ਤੇ ਜਿਹਨਾਂ ਨੂੰ ਪਤਾ ਹੋਊਗਾ ਵੀ ਕਿਹੜੀ ਲੈਂਡ ਕਿੱਥੇ ਕਿਸ ਰੇਟ ਤੇ ਖਰੀਦਣੀ ਆ। ਇਹਨੇ ਹਰੇਕ ਵਾਰ ਜਦੋਂ ਵੀ ਹੋਇਆ ਉਦੋਂ ਕੈਲੀਫੋਰਨੀਆ 'ਚ ਨਵੇਂ ਮਿਲੀਅਨੇਅਰ ਬਣੇ ਆ ਹੈ ਨਾ, ਜਿੰਨੀਆਂ ਵੀ ਟ੍ਰਾਂਜੀਸ਼ਨ ਪੁਆਇੰਟਸ ਆਈਆਂ ਨੇ। ਤੇ ਇਨਫੈਕਟ ਇੱਕ ਵਾਰੀ ਤਾਂ ਕੈਲੀਫੋਰਨੀਆ ਨੇ ਇੱਕ ਬਿਲੀਅਨੇਅਰ ਵੀ ਬਣਾਇਆ, ਤੀਜਾ ਰਿਚ ਬੰਦਾ ਸੀ ਦੁਨੀਆ ਦਾ ਉਸ ਟਾਈਮ, ਉਹ ਮਿਲਰ ਮੈਨੂੰ ਲੱਗਦਾ, ਖੇਤੀ ਵਾਲੀ ਲੈਂਡ ਕਰਕੇ। ਖੇਤੀ ਲੈਂਡ ਹਾਂ। ਤੇ ਉਹੋ ਜਿਹੀ ਸਿਚੁਏਸ਼ਨ ਬਣੀ ਹੋਈ ਹੈ ਕੈਲੀਫੋਰਨੀਆ ਦੀ ਹੁਣ ਇਸ ਟਾਈਮ ਖੇਤੀਬਾੜੀ 'ਚ। ਹੁਣ ਲੋਕ ਸੋਚਦੇ ਆ ਵੀ ਆਮ ਜਨਰਲੀ ਗੱਲ ਹੁੰਦੀ ਹੈ। ਮੈਂ ਇੱਕ ਬੈਂਕਰ ਸੀ, ਉਹਦੇ ਨਾਲ ਗੱਲ ਹੁੰਦੀ ਸੀ, ਮੇਰਾ ਵੀ ਉਹੀ ਆ। ਤੇ ਮੈਂ ਕਿਹਾ ਵੀ ਖੇਤੀਬਾੜੀ ਦਾ ਹਾਲ ਵੀ ਬੜਾ ਚੰਗਾ ਨਹੀਂ ਹੈਗਾ। ਕਹਿੰਦਾ ਵੀ ਜਦੋਂ ਚੰਗਾ ਨਹੀਂ ਹੁੰਦਾ ਉਦੋਂ ਹੀ ਕਹਿੰਦਾ ਲੋਕਾਂ ਲਈ ਅਪਰਚੁਨਿਟੀ ਹੁੰਦੀ ਹੈ। ਜਦੋਂ ਚੰਗਾ ਹੋਵੇ ਸਾਰਾ ਕੁਛ, ਉਹ ਤਾਂ ਕਹਿੰਦਾ ਫਿਰ ਮਤਲਬ ਕੋਈ ਖਰੀਦਣ ਦਾ ਫਾਇਦਾ ਨਹੀਂ ਐਜ਼ ਇਨਵੈਸਟ ਬੈਂਕਰ ਦੇ ਜੇ ਦੇਖਿਆ। ਅਕਸਰ ਇਹ ਕਹਾਵਤ ਆ ਨਾ, ਨਾਲੇ ਅਰਸ਼ ਵੀ ਰਿਸੈਸ਼ਨ ਹੀ ਬਿਲੀਅਨੇਅਰ ਮਿਲੀਅਨੇਅਰ ਬਣਾਉਂਦੀ ਹੈ। ਬਿਲਕੁਲ। ਹੁਣ ਉਸ ਟ੍ਰਾਂਜੀਸ਼ਨ ਪੁਆਇੰਟ ਤੇ ਅਸੀਂ ਖੜੇ ਹਾਂ
ਤੁਸੀਂ ਜਿੱਧਰ ਨੂੰ ਮਰਜ਼ੀ ਦੇਖ ਲਓ, ਜਿਹੜੇ ਮਰਜ਼ੀ ਐਂਗਲ ਤੋਂ ਤੁਸੀਂ ਇਹ ਦੇਖ ਲਓ ਵੀ ਟੈਕਨੋਲੋਜੀ ਕਿਹੋ ਜਿਹੀ ਟੈਕਨੋਲੋਜੀ ਆ। ਆਟੋਨਮੀ ਨੇ ਆਉਣਾ, AI ਨੇ ਆਉਣਾ, AI ਨੇ ਕਿਹੜੀਆਂ ਚੀਜ਼ਾਂ ਕਰਨੀਆਂ ਨੇ। ਹੁਣ ਇਹ ਤਾਂ ਮਤਲਬ ਬੜੀ ਜਨਰਲ ਸਟੇਟਮੈਂਟ ਹੈ ਵੀ ਆਲਮੋਸਟ ਹਰੇਕ ਟੈਕਨੋਲੋਜੀ ਵਾਲੀ ਵਰਕਸ਼ਾਪ 'ਚ ਕਹਿੰਦੇ ਆ ਵੀ ਅੱਜ ਤੋਂ 5 ਤੋਂ 8 ਸਾਲਾਂ ਨੂੰ ਤੁਸੀਂ ਕਮਰੇ 'ਚ ਬਹਿ ਕੇ ਖੇਤੀ ਕਰਨੀ ਹੈ। ਠੀਕ ਹੈ ਨਾ, ਤੇ ਤੁਹਾਨੂੰ ਖੇਤ ਜਾਣ ਦੀ ਲੋੜ ਨਹੀਂ, ਉਹ ਕਹਿੰਦਾ ਜਿਵੇਂ ਤੁਸੀਂ ਅੱਜ ਤੁਰੇ ਫਿਰਦੇ ਆ। ਸੋ ਉਹ ਚੀਜ਼ਾਂ 'ਚ ਕਿਹੜੇ ਬੰਦੇ ਮੂਹਰੇ ਹੋਣਗੇ। ਦੂਜੀ ਗੱਲ ਆ ਵੀ ਸਾਡੀ ਹਿਸਟਰੀ 'ਚ ਕਦੇ ਇਹ ਗੱਲ ਨਹੀਂ ਹੋਏਗੀ ਵੀ ਜਦੋਂ ਮਾਰਕੀਟ ਹੁੰਦੀ ਹੈ ਐਗ ਦੀ ਮਾਰਕੀਟ ਰੀਅਲ ਸਟੇਟ ਦੀ, ਜਾਂ ਉਹ ਬਾਇਰਸ ਮਾਰਕੀਟ ਹੁੰਦੀ ਹੈ ਜਾਂ ਉਹ ਸੈਲਰਸ ਮਾਰਕੀਟ ਹੁੰਦੀ ਹੈ। ਠੀਕ ਹੈ, ਆਈ ਥਿੰਕ ਅਸੀਂ ਇਹੀ ਦੇਖਿਆ ਐਤਕੀ ਪਹਿਲੀ ਵਾਰ ਹੋਇਆ ਵੀ ਜਿਹੜੀ ਲੈਂਡ 'ਚ ਪਾਣੀ ਦਾ ਮਸਲਾ ਨਹੀਂ ਗਾ ਉਹ ਸੈਲਰਸ ਮਾਰਕੀਟ ਹੈ, ਜਿਹੜੀ ਲੈਂਡ 'ਚ ਪਾਣੀ ਦਾ ਮਸਲਾ ਉਹ ਬਾਇਰਸ ਮਾਰਕੀਟ ਆ। ਠੀਕ ਹੈ। ਸੋ ਇੰਨਾ ਕੰਪਲੈਕਸ ਹੋ ਗਿਆ ਸਿਸਟਮ ਵੀ ਜਿਹੜਾ ਆਮ ਟ੍ਰੈਡੀਸ਼ਨਲੀ ਅੱਗੇ ਬੰਦੇ ਆਮ ਸੀਗਾ ਵੀ ਜਿਹਦੇ ਕੋਲ 20 ਏਕੜ ਫਾਰਮ ਹੈਗਾ ਤੇ ਕੋਈ ਕ੍ਰੌਪ ਲਾ ਲਾ ਆਰਾਮ ਨਾਲ ਜ਼ਿੰਦਗੀ ਕੱਢ ਸਕਦਾ, ਹੁਣ ਉਹ ਸਿਸਟਮ ਨਹੀਂ ਰਿਹਾ। ਉਹ ਸਿਸਟਮ ਨਹੀਂ ਰਿਹਾ, ਚੇਂਜ ਹੋ ਗਿਆ। ਕਿੰਨੀ ਕੁ ਚੀਜ਼ ਦਾ ਪਤਾ, ਤੁਸੀਂ ਕਿੰਨੀ ਕੁ ਪ੍ਰੀਪੇਅਰਡ ਆ ਫਿਊਚਰ ਲਈ, ਤੁਸੀਂ ਫਿਰ ਫਿਊਚਰ ਲਈ ਪ੍ਰੀਪੇਅਰਡ ਹੈਗੇ ਵੀ ਆ ਕਿ ਨਹੀਂ ਹੈਗੇ। ਨਾਲੇ ਬਜਟ ਵੇਰੀਏਸ਼ਨ ਬਹੁਤ ਹੋ ਗਈ ਨਾ, ਇਨਪੁਟ ਕਾਸਟ ਦਾ ਪਤਾ ਹੀ ਨਹੀਂ ਲੱਗਦਾ ਕਦੋਂ ਕਿਹੜੀ ਚੀਜ਼ ਦਾ ਦੁਨੀਆ 'ਚ ਕਿਸੇ ਪਾਸੇ ਮਸਲਾ ਹੁੰਦਾ ਤੇ ਅਸਰ ਇੱਥੇ ਪੈ ਜਾਂਦਾ। ਹਾਂਜੀ, ਇਹ 'ਚ ਦੇਖੋ ਦੋਨੇ ਤਰੀਕੇ ਨਾਲ ਦੇਖ ਸਕਦੇ ਆ। ਪਹਿਲੀ ਤਾਂ ਇਹ ਵੀ ਜਿੰਨੀ ਅਨਸਰਟਨਟੀ ਹੈ ਦੁਨੀਆ 'ਚ ਇਸ ਟਾਈਮ, ਸਰਟਨਟੀ ਇੱਕੋ ਦੀ ਹੋਈ ਹੈ ਵੀ ਰੋਟੀ ਖਾਣਗੇ ਸਾਰੇ, ਪਾਪੂਲੇਸ਼ਨ ਵਧਣੀ। ਸੋ ਜਿਹੜਾ ਤੁਹਾਡਾ ਐਗ ਦਾ ਸਿਸਟਮ ਆ ਉਹ ਤੇ ਹੋਰ ਵੀ ਪ੍ਰੈਸ਼ਰ ਬਣਨਾ, ਜ਼ਿਆਦਾ ਯੀਲਡ ਥੋੜੇ ਟਾਈਮ 'ਚ ਕਈ ਕੁਛ ਜਿਹੜਾ ਉਹ ਚੱਲਣਾ। ਕਿੰਨੇ ਕੁ ਹੋਰ ਫੀਲਡ ਨੇ ਜਿੱਥੇ ਕੰਪੀਟੀਸ਼ਨ ਦਿਨੋਂ ਦਿਨ ਘਟ ਰਿਹਾ, ਕਿਤੇ ਨਹੀਂ ਹੈਗਾ। ਖੇਤੀਬਾੜੀ ਵੀ ਵੀ ਕੋਈ ਨਹੀਂ ਬੰਦਾ ਖੇਤੀਬਾੜੀ ਕਰਨਾ ਚਾਹੁੰਦਾ, ਨਾ ਨਵੇਂ ਨਿਆਣੇ ਕਰਦੇ ਆ। ਠੀਕ ਹੈ, ਫੇਰ ਓਪਰਚੁਨਿਟੀ ਹੈ। ਤੁਸੀਂ ਉਹ ਸਾਰੇ ਐਂਗਲ ਤੋਂ ਜੇ ਦੇਖੋ ਤਾਂ ਸਾਰਾ ਚੀਜ਼ਾਂ ਵਧੀਆ ਨੇ, ਖੇਤੀਬਾੜੀ ਓਪਰਚੁਨਿਟੀ ਹੈ, ਵਧੀਆ ਨਹੀਂ ਕਹਿ ਸਕਦਾ ਪਰ ਓਪਰਚੁਨਿਟੀ ਆ। ਹੁਣ ਇਹਦੇ ਲਈ ਆਪਾਂ ਨੂੰ ਇਹ ਦੇਖਣਾ ਚਾਹੀਦਾ ਵੀ ਅਸੀਂ ਕਿੰਨੇ ਕੁ ਰੈਡੀ ਹਾਂ। ਜੇ ਅਸੀਂ ਨਹੀਂ ਹੋਊਗਾ ਤਾਂ ਕੋਈ ਹੋਰ ਹੋਊਗਾ। ਬਸ ਇਹ ਤਾਂ ਇਹੀ ਹੈ ਵੀ ਕਿਹੜਾ ਮੂਹਰੇ ਜਾਂਦਾ ਉਹਦੇ। ਕਿਸੇ ਦਾ ਮਾੜਾ ਵਕਤ ਕਿਸੇ ਲਈ ਚੰਗਾ ਹੁੰਦਾ ਆ। ਹੁਣ ਇਹ ਆਪਾਂ ਡਿਸਾਈਡ ਕਰਨਾ ਵੀ ਆਪਾਂ ਕਿਸ ਹਿਸਾਬ ਦੇ ਨਾਲ ਚੱਲਣਾ ਹੈ, ਵੀ ਆਪਾਂ ਆਪਣਾ ਮਾੜਾ ਵਕਤ ਲੈ ਕੇ ਆਉਣਾ ਆ, ਉਹ ਦੇਖਣਾ ਆ, ਜਾਂ ਇਸ ਵਕਤ ਦੇ ਵਿੱਚੋਂ ਕੋਈ ਪੋਜ਼ਿਟਿਵ ਚੀਜ਼ ਜਿਹੜੀ ਕੱਢ ਕੇ ਜਿਹੜੀ ਉਹ ਖੜਨੀ ਆ। ਦੇਖੋ, ਹਰ ਇੱਕ ਦੇ ਲਈ ਸਮਾਨ ਅੰਤਰ ਨਹੀਂ ਹੋਣੇ, ਹਰ ਇੱਕ ਦੇ ਮਸਲੇ ਵੱਖਰੇ ਹੋਣੇ ਆ, ਹਰ ਇੱਕ ਦੇ ਸਰਕਮਸਟਾਂਸ ਵੱਖਰੇ ਹੋਣੇ ਆ। ਅੱਜ ਤੋਂ 10 ਸਾਲ ਬਾਅਦ ਕਹੂੰਗੇ ਜਾਂ ਜਦੋਂ ਆਹ ਕਰ ਲੈਂਦੇ, ਉਹ ਅੱਜ ਵੀ ਉਹੀ ਕਹਿੰਦੇ ਆ 10 ਸਾਲ ਪਹਿਲਾਂ ਦੀ ਗੱਲ ਵੀ ਜੇ ਅੱਜ ਆਪਾਂ ਉਦੋਂ ਆਹ ਕਰ ਲੈਂਦੇ, ਉਹ ਹਮੇਸ਼ਾ ਹੀ ਇੱਦਾਂ ਕਹਿਣਾ। ਪਰ ਇਹ ਵੀ ਮੌਕੇ ਤੇ ਚੌਕਾ ਕੌਣ ਮਾਰਦਾ ਆ, ਇਹ ਹੁਣ ਦੇਖਣ ਵਾਲੀ ਜਿਹੜੀ ਗੱਲ ਆ ਵੀ ਓਪਰਚੁਨਿਟੀ ਜਿਹੜੀ ਉਹ ਕਿਹਦੇ ਆਉਂਦੀ ਆ ਤੇ ਕਿੱਦਾਂ ਜਿਹੜਾ ਉਸਦੇ ਉੱਤੇ ਐਕਸ਼ਨ ਲਿਆ ਜਾਂਦਾ। ਸੋ ਡੈਫੀਨੇਟਲੀ। ਤੇ ਅਰਸ਼, ਸਮਾਂ ਆਪਣਾ ਸਮਾਪਤੀ ਦੇ ਵੱਲ ਨੂੰ ਆ, ਜਾਂਦੇ ਜਾਂਦੇ ਜੇ ਕੁਝ ਹੋਰ ਇਸ ਦੇ ਬਾਬਤ ਤੁਸੀਂ ਕੁਝ ਕਹਿਣਾ ਆ ਤੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਹਾਂਜੀ, ਨਹੀਂ ਮੇਰੀ ਤਾਂ ਦੇਖੋ ਇਹੀ ਬੇਨਤੀ ਆ, ਦੋ ਬੇਨਤੀਆਂ ਨੇ ਬੇਸਿਕਲੀ। ਜੇ ਹੁਣ ਨਵਾਂ ਸਾਲ ਚੜ੍ਹਿਆ ਤੇ ਨਵੇਂ ਸਾਲ ਦੇ ਵਿੱਚ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਵੀ ਇੱਕ ਤਾਂ ਤੁਸੀਂ ਪਲਾਨ ਬਣਾਓ। ਬਿਨਾਂ ਪਲਾਨ ਤੋਂ ਖੇਤੀ ਨਹੀਂ ਹੋ ਸਕਦੀ। ਤੁਹਾਡੇ ਕੋਲ ਅਗਲੇ 3 ਤੇ 5 ਸਾਲ ਦਾ ਪਲਾਨ ਚਾਹੀਦਾ, ਚਾਹੇ ਉਹ ਕੋਈ ਛੋਟਾ ਖੇਤ ਹੈ ਚਾਹੇ ਵੱਡਾ। ਵੱਡਿਆਂ ਵਾਲੇ ਕੋਈ ਜਨਰਲੀ ਹੁੰਦੇ ਆ, ਉਹਨਾਂ ਕੋਲ ਸੈਲਰੀਡ ਇੰਪਲੋਈ ਹੁੰਦੇ ਨੇ, ਉਹ ਬਣਾ ਕੇ ਰੱਖਦੇ ਹੁੰਦੇ। ਠੀਕ ਹੈ, ਉਹਦੇ 'ਚ ਵੇਰੀਏਸ਼ਨ ਆ ਸਕਦੀ ਹੈ ਵੀ ਕੋਈ ਇਨਪੁਟ ਕਾਸਟ ਵੱਧ ਗਈ ਕਿਸੇ ਚੀਜ਼ ਦੀ, ਕ੍ਰੌਪ ਦਾ ਪ੍ਰਾਈਸ ਦੇਖਦੇ ਆ। ਪਰ ਬਹੁਤ ਸਾਰੀਆਂ ਆਈਟਮਾਂ ਹੁੰਦੀਆਂ ਜਿਹੜੀਆਂ ਉਵੇਂ ਹੀ ਹੁੰਦੀਆਂ ਨੇ ਸਟੈਂਡਰਡ। ਤੁਹਾਨੂੰ ਕਿੰਨਾ ਪਾਣੀ ਚਾਹੀਦਾ ਖੇਤੀ ਲਈ, ਤੁਹਾਡੇ ਕੋਲ ਕਿੰਨੇ ਖੇਤ ਲੱਗੇ ਆ। ਜੇ ਐਤਕੀ ਤੁਸੀਂ ਮੰਨ ਲਓ ਵੀ 500 ਏਕੜ ਫੁੱਟ ਯੂਜ਼ ਕਰਦੇ ਆ, ਤੁਹਾਡਾ ਅਗਲੀ ਵਾਰ ਦਾ ਟਾਰਗੇਟ ਤੁਸੀਂ 470 'ਚ ਕਰਨਾ ਚਾਹੀਦਾ। ਕੋਈ 5-10% ਦਾ ਤੁਹਾਡੀ ਐਫੀਸ਼ੀਐਂਸੀ ਇੰਪਰੂਵਮੈਂਟ ਹੋਣੀ ਚਾਹੀਦੀ ਹੈ। ਇਹੋ ਜਿਹੇ ਪਲਾਨ ਤੁਹਾਡੇ ਕੋਲ ਪੇਪਰ 'ਤੇ ਹੋਣੇ ਚਾਹੀਦੇ। ਠੀਕ ਹੈ, ਇੱਕ ਤਾਂ ਇਹ ਹੈਗਾ। ਦੂਜਾ ਹੈਗਾ ਵੀ ਜਿਹੜੀ ਤੁਸੀਂ ਨਵੀਂ ਜਨਰੇਸ਼ਨ ਆ ਉਹਨੂੰ ਵਿੱਚ ਐਡ ਕਰੋ ਆਪਦੀ ਖੇਤੀ ਦੇ ਆਪਰੇਸ਼ਨਸ ਦੇ ਵਿੱਚ। ਕਿਉਂਕਿ ਮੈਂ ਹੁਣ ਜਿੰਨਾ ਕੁ ਖੇਤਾਂ 'ਚ ਜਾ ਕੇ ਦੇਖਿਆ ਵੀ ਜਿਹੜੇ ਆਪਣੇ ਪੁਰਾਣੇ ਬੰਦੇ ਖੇਤੀ ਕਰਦੇ ਆ ਉਹਨਾਂ ਨੂੰ ਨਵੀਂ ਟੈਕਨੋਲੋਜੀ ਦਾ ਨਹੀਂ ਪਤਾ ਲੱਗਦਾ, ਚਾਹੇ ਅਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਈਏ। ਹੈ ਨਾ, ਲਿਮਿਟੇਸ਼ਨ ਹੁੰਦੀ ਹਰੇਕ ਬੰਦੇ ਦੀ। ਜੇ ਹੁਣ ਮੈਂ ਆਪਦੇ ਬਾਪੂ ਨੂੰ ਸਿਖਾਉਣ ਲੱਗ ਜਾਂ ਵੀ ਇਹ ਗ੍ਰਾਫ ਆ, ਇਹ ਦੇਖ ਲਿਆ ਕਰ ਸਵੇਰੇ ਉੱਠ ਕੇ, ਹੈ ਨਾ, ਜਾਂ ਉਹਨੂੰ ਨਹੀਂ ਪਤਾ ਲੱਗਣਾ, ਉਹ ਮੈਨੂੰ ਹੀ ਕਰਨੇ ਪੈਣੇ ਨੇ। ਹੈ ਨਾ, ਕੋਈ ਮੋਇਸਚਰ ਸੈਂਸਰ ਹੈ ਕੁਛ ਵੀ, ਉਹ ਤੁਸੀਂ ਨਵੀਂ ਜਨਰੇਸ਼ਨ ਨੂੰ ਇਨਵੋਲਵ ਕਰੋ। ਕਿਉਂਕਿ ਤੁਹਾਡੀ ਖੇਤੀ ਬਿਨਾਂ ਟੈਕਨੋਲੋਜੀ ਤੋਂ ਕਰਨੀ ਹੋਣੀ ਅੱਜ ਤੋਂ 50 ਸਾਲਾਂ। ਸੋ ਇਹ ਦੋ ਚੀਜ਼ਾਂ ਤੇ ਜ਼ਰੂਰ ਫੋਕਸ ਕਰੋ, ਪਿੱਛੇ ਨਾ ਰਹਿ ਜਾਈਏ। ਖਾਸ ਕਰਕੇ ਟੈਕਨੋਲੋਜੀ ਵਾਲੇ ਮਾਮਲੇ 'ਚ ਆਪਾਂ ਕਈ ਵਾਰੀ ਪਿੱਛੇ ਰਹਿ ਜਾਂਦੇ ਆ, ਫਿਰ ਆਪਾਂ ਵੇਖਦੇ ਰਹਿੰਦੇ ਆ। ਸੋ ਇਹ ਮੌਕਾ ਆ, ਮੌਕੇ ਨੂੰ ਸਾਂਭ ਲਓ। ਬਿਲਕੁਲ ਜੀ। ਹਾਂਜੀ, ਤੇ ਬਾਕੀ ਜਿੰਨੀ ਕਿ ਜਿਹੜੀ ਇਨਫੋਰਮੇਸ਼ਨ ਆਉਣੀ ਹੈ ਕਦੋਂ ਕੀ ਹੋ ਰਿਹਾ ਉਹ ਤਾਂ ਅਸੀਂ ਪ੍ਰੋਵਾਈਡ ਕਰ ਹੀ ਦੇਣੀ। ਉਹ ਤੇ ਐਕਸ਼ਨ ਗਰੋਅਰ ਨੇ ਆਪ ਹੀ ਲੈਣਾ, ਜਾਂ ਉਹ ਤੇ ਕੰਮ ਉਹਨੇ ਆਪ ਹੀ ਕਰਨਾ। ਅਸੀਂ ਹੈਲਪ ਕਰ ਸਕਦੇ ਹਾਂ। ਤੇ ਇਹੀ ਬਸ ਇੰਨੀਆਂ ਕੀ ਬੇਨਤੀਆਂ ਨਵੇਂ ਸਾਲ ਲਈ। ਚਲੋ ਠੀਕ ਆ ਅਰਸ਼ਦੀਪ ਸਿੰਘ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਮਿਲਦੇ ਹਾਂ ਆਪਾਂ ਫਿਰ ਅਗਲੀ ਵਾਰ।
ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।